लो जी बादाम अलसी मूंगफली ते चने गुड़ ते इसमें क्या है आटा उड़दा लो जी बेबे हुणे आ गए छत दे उत्ते कर लो दादड़ जे कर ले बस इदां दी सही है। अच्छा इदां दे करने ठीक है चलो लो जी यार चलिए की है अपना कोई काम नहीं है क्यों सारा कुछ ग्रैंड हो गया ਤੇ ਤੂੰ ਤੇ ਖਾਣ ਨਹੀਂ ਖੜਾ ਸੀ ਤੇ ਹੋਰ ਕਦੀ ਇਹ ਬਿੱਲੀ ਤਰ੍ਹਾਂ ਇੱਧਰ ਝਾਤੀ ਮਾਰਦਾ ਸੀ ਕਦੀ ਇੱਧਰ ਲੈ ਲਓ ਜੀ ਘਿਓ ਪਾਤਾ ਵਾ ਮਤਲਬ ਤੇ ਨਾਲ ਪਾਤਾ ਗੁੜ ਚਾਸ ਪਾਤੀ ਆ ਲਓ ਜੀ ਤੇ ਹੁਣੇ ਸਾਰੀ ਜਣੀਆਂ ਰਲਾ ਹਾਂ ਇੱਕ ਪਿੰਨੀ ਨਹੀਂ ਸਿੱਧੀ ਕੀ ਗੱਲ ਆ ਇਹਨਾਂ ਦੇ ਹੱਥ ਕਰੇ ਵਿੰਗੇ ਆ ਕਿ ਉਂਗਲਾਂ ਵਿੰਗੀਆਂ ਵਾ ਆ ਜਿਹੜੀ ਇੱਕ ਅੱਧੀ ਵੇ ਸਿੱਧੀ ਹੋ ਬੇਬੇ ਦੀ ਆ ਵੇਖ ਸਵਾਦ ਇਹ ਪਿੰਨਾਂ ਨੂੰ ਇਹਦੇ ਵਿੰਗੀ ਲੱਭ ਲਓ ਬਣਾਉਣ ਦਾ ਬੇਬੇ ਵੱਟਣ ਦਾ ਵੱਟੀਆਂ ਗੋਲ ਤੇ ਵੱਟੀਆਂ ਆ ਦੇਖੋ ਆ ਵੇਖਾਂ ਵਿੰਗੀਆਂ ਜੋਲੇ ਸ਼ਾਹ ਦੀ ਛਵਈ ਦੋਲੇ ਜਾਂਦੀ ਏਲੀਅਨ ਨਾਲ ਜਹਾਜ਼ ਬਣਾਈ ਜਾਂਦੇ ਬੈਠੇ ਬਣਾਓ ਤੇ ਸੋਹਣੀਆਂ ਸੋਹਣੀਆਂ ਆ ਭਰਾ ਮੇਰੀ ਗੱਲ ਸੁਣ ਯਕੀਨ ਮੰਨ ਅਸੀਂ ਪਿੰਨੀਆਂ ਸੋਹਣੀਆਂ ਬਣਾਉਣੇ ਪਏ ਆਪਦੇ ਆ ਕੋਲ, ਸੋਹਣੀਆਂ ਲੇਕਿਨ ਆ ਕਿਹੜੀ ਸੋਹਣੀ ਆ ਵੇਖ ਤੂੰ ਸਭ ਤੋਂ ਆ ਵੇਖ ਗੱਲ ਇੱਕ ਹੋਰ ਸੁਣ ਲੈ ਮੇਰੀ ਖਾਣੀਆਂ ਹੀ ਆ ਖਾਣੀਆਂ ਤੇ ਭਾਵੇਂ ਪਿੰਡੀ ਹੋਵੇ ਭਾਵੇਂ ਚਿੱਬੀ ਹੋਵੇ ਜਾਣੀ ਤਾਂ ਮੂੰਹ ਚ ਹੀ ਆ ਹਾਂ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ 'ਚ ਅੱਜ ਦਾ ਵਲੌਗ ਕਰਦੇ ਆ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਕਿ ਆਪਾਂ ਕੀ ਕਰਨ ਲੱਗੇ ਆ ਅਸਲ 'ਚ ਤੁਸੀਂ ਸੋਚਦੇ ਹੋਵੋਗੇ ਵਲੌਗ ਕਿਦਾਂ ਸ਼ੁਰੂ ਕੀਤਾ ਅਸਲ 'ਚ ਬੈਠੇ ਆ ਛੱਤ ਦੇ ਉੱਤੇ ਹਵਾ ਬੜੀ ਵਗਦੀ ਪਈ ਆ ਤੇ ਪਲਾਨ ਅੱਜ ਸੀ ਸਾਡਾ ਕੱਲ ਸੀ ਪਰਸੋਂ ਸੀ ਤਰਸੋਂ ਸੀ ਪਿੱਛੇ ਜਾ ਰਹੇ ਆ ਤੇ ਅੱਜ ਪਲਾਨ ਫਿਰ ਰੱਖ ਕੇ ਕਰ ਹੀ ਲਿਆ ਵੀ ਪਿੰਨੀਆਂ ਬਣਾ ਲਈਏ ਅਲਸੀ ਵਾਲੀਆਂ ਤੇ ਸਮਾਨ ਸੈਟਅਪ ਸਾਰਾ ਪਈ ਲਾ ਕੇ ਬੈਠੇ ਆ ਪਰ ਹਵਾ ਰੁਕਣ ਦਾ ਨਾਂ ਨਹੀਂ ਲੈਂਦੀ ਤੇ ਐ ਬੈਠੇ ਆ ਵੀ ਦਵਾਈ ਆ ਵੀ ਰੱਬਾ ਹਵਾ ਰੋਕ ਦੇ ਅੱਗ ਬਲੇ ਤਾਂ ਪਿੰਨੀਆਂ ਖਾਈਏ ਕਿਉਂਕਿ ਉਹਦੇ ਕਹਿਣਾ ਕੋਈ ਜੱਟੂ ਹੁਣੇ ਖਾ ਗਏ ਸੁਥਰੀਆਂ ਪਿੰਨੀਆਂ ਤੇ ਜਿਹਨੇ ਰੈਸਪੀ ਵੇਖ ਕੇ ਪਿੰਨੀਆਂ ਬਣਾਉਣੀਆਂ ਵਾ ਉਹਨੇ ਵੀ ਸਾਫ਼ ਸੁਥਰੀਆਂ ਬਣਾ ਲਈਆਂ ਅਸੀਂ ਕਦੇ ਪਿੰਨੀਆਂ ਬਣਾਉਂਦੇ ਹੋਏ ਕਿਰਕ ਵਾਲੀਆਂ ਪਿੰਨੀਆਂ ਨਾ ਖਾ ਲਈਏ ਵੀ ਮਿੱਟੀ ਜਿਹੜੀ ਪਈ ਵੇ ਸਾਰੀਆਂ ਪਿੰਨੀਆਂ 'ਚ ਤੇ ਮਾਹੌਲ ਚਾਲ ਜਿਹੜਾ ਵਾ ਕੋਠੇ ਤੇ ਚੁੱਲ੍ਹਾ ਲਾਇਆ ਹੋਇਆ ਵਾ ਤੁਹਾਨੂੰ ਦਿਖਾਉਂਦੇ ਆ ਸਾਰਾ ਮਾਹੌਲ ਚਾਲ ਵਲੌਗ ਦੇਖਣਾ ਪੂਰਾ ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੇਗਾ ਤੁਹਾਨੂੰ ਆਏਗਾ ਮਜ਼ਾ ਤੇ ਵਲੌਗ ਦੇਖਿਓ ਪੂਰਾ ਤੇ ਵਲੌਗ ਕਰਦੇ ਆ ਸਟਾਰਟ ਲਓ ਜੀ ਬਾਦਾਮ अलसी मूंगफली ते चने गुड़ ते इसमें क्या है ਆਟਾ ਆਟਾ ਉੜਦਾ ਲੋ ਜੀ ਬੇਬੇ ਹੁਣੇ ਆ ਗਏ ਆ ਛੱਤ ਦੇ ਉੱਤੇ ਬਹਿ ਗਏ ਆ ਕੁਕਿੰਗ ਕਰਨ ਵਾਸਤੇ ਪਰ ਅੱਜ ਜਿਹੜੀ ਹਵਾ ਨਾ ਉਹ ਕਹਿੰਦੀ ਵੀ ਮੈਂ ਕਰਨ ਨਹੀਂ ਦੇਣੀ ਹੈ ਕੋਸ਼ਿਸ਼ ਇਹੀ ਕਰਨੀ ਆ ਵੀ ਜੱਟੂ ਦੀਆਂ ਪਿੰਨੀਆਂ ਵਰਗੀਆਂ ਪਿੰਨੀਆਂ ਬਣਨ ਪਰ ਐਸ ਹਵਾ ਨੇ ਤੇ ਹਨਾ ਜਿਹੜਾ ਵਾ ਮੌਸਮ ਖਰਾਬ ਜਿਹਾ ਵਾ ਇਹਦੀ ਵਜ੍ਹਾ ਦੇ ਨਾਲ ਕਿਰਕ ਨਾ ਪੈ ਜਾਵੇ ਤੇ ਸਾਫ਼ ਕਰ ਲਈ ਅਸੀਂ ਕੜਾਈ ਅਸੀਂ ਆਪਦੇ ਜਿਹੜੇ ਨਾ ਹਿਸਾਬ ਕਿਤਾਬ ਲਾ ਕੇ ਬੈਠੇ ਬੇਬੇ ਹੈ ਨਾ ਆਪਦਾ ਸੂਟ ਬਚਾਉਣ ਦੇ ਚੱਕਰ ਦੇ ਵਿੱਚ ਬੈਠੇ ਆ ਵੀ ਆ ਲਾ ਕੇ ਹੈ ਆ ਮੈਂ ਡਿਸ਼ ਲਾਈ ਹੋਈ ਆ ਵੀ ਮੇਰਾ ਸੂਟ ਜਿਹੜਾ ਬਚ ਜਾਵੇ ਅੱਗ ਨਾ ਲੱਗ ਜਾਵੇ ਉਹਨੂੰ ਤੇ ਅੱਗ ਫਿਰ ਮੱਚ ਕੇ ਬੁਝ ਗਈ ਆ ਹਵਾ ਜਿਹੜੀ ਅੱਗ ਨਹੀਂ ਮਚਣ ਦੀ ਕੋਸ਼ਿਸ਼ ਕਰਦੇ ਆ ਬਾਲਣ ਦੀ ਤੇ ਆਪਾਂ ਹਨਾ ਅਲਸੀ ਜਿਹੜੀ ਭੁੰਨਣੀ ਸਟਾਰਟ ਕਰਦੇ ਆ ਭੁੰਨ ਕੇ ਹਾਂ ਮਤਲਬ ਕੰਮ ਸਟਾਰਟ ਕਰਦੇ ਆ ਅੱਲਾ ਖੈਰ ਕਰੇਗਾ ਬਣ ਹੀ ਜਾਣਗੇ ਬਣਾ ਕੇ ਹਟਾਂਗੇ ਹਾਂ ਇਨਸ਼ਾਅੱਲਾ ਸ਼ਾਮ ਤੱਕ ਬਣ ਜਾਣਗੀਆਂ ਬਣਾ ਕੇ ਹਟਾਂਗੇ ਲਓ ਜੀ ਅੱਗ ਬਾਲ ਕੇ ਤੇ ਹਨਾ ਭੁੰਨਦੇ ਆ ਅਲਸੀ ਆਹੋ ਤੇ ਫਿਰ ਆਪਾਂ ਹਨਾ ਤੁਹਾਨੂੰ ਅੱਗੇ ਸਾਰੀ ਡਿਟੇਲ ਜਿਹੜੀ ਤੁਹਾਨੂੰ ਹਨਾ ਪਿੰਨੀਆਂ ਜਿਹੜੀ ਰੈਸਪੀ ਆ ਪੂਰੀ ਦਿਖਾਵਾਂਗੇ ਉਦੋਂ ਤੁਸੀਂ ਪੂਰੀ ਨਹੀਂ ਵੇਖੀ ਤੇ ਭਾਵੇਂ ਹਵਾ ਚੱਲਦੀ ਆ ਤਾਂ ਵੀ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਮਤਲਬ ਅੱਜ ਕੰਮ ਆਪਾਂ ਇਦਾਂ ਇਕੱਠੇ ਕਰ ਹੀ ਲੈਣਾ ਜੋ ਵੀ ਆ ਹਾਂ ਲਓ ਜੀ ਅਲਸੀ ਲਾਪਿਆਂ ਭੁੰਨਣ ਤੇ ਪੂਰੀ ਭੁੰਨ ਕੇ ਤੇ ਉਸ ਤੋਂ ਬਾਅਦ ਗ੍ਰਾਈਂਡ ਕਰ ਲੈਣੀ ਬੇਬੇ ਹਾਂ ਫਿਰ ਠੱਡੀ ਥੋੜੀ ਕਰਕੇ ਤੇ ਗ੍ਰਾਈਂਡ ਕਰ ਲੈਣੀ ਹਾਂ। ਆ ਸਾਰੀਆਂ ਸ਼ੀਆਂ ਗ੍ਰਾਈਂਡ ਕਰ ਲੈਣੀਆਂ ਮਤਲਬ ਇਹ ਸਾਰੀਆਂ ਭੁੰਨਣੀਆਂ ਵੀ ਆ ਪਹਿਲਾਂ ਆਟਾ ਭੁੰਨਣਾ ਇਸ ਤੋਂ ਬਾਅਦ ਅੱਛਾ ਇਸ ਤੋਂ ਬਾਅਦ ਆਟਾ ਭੁੰਨਣਾ ਪਹਿਲਾਂ ਆਹ ਹਾਂ। ਉਸ ਤੋਂ ਬਾਅਦ ਇਹਨੂੰ ਭੁੰਨ ਕੇ ਗ੍ਰਾਈਂਡ ਹਾਂ ਗ੍ਰਾਈਂਡ ਕਰ ਠੀਕ ਹੋ ਗਿਆ ਲਓ ਜੀ ਮੂੰਗਫਲੀ ਲਾਪਿਆਂ ਗ੍ਰਾਈਂਡ ਕਰਨ ਤੇ ਇਹ ਤਾਂ ਗ੍ਰਾਈਂਡ ਕਰਦੇ ਪਏ ਵੀ ਇਹ ਕੋਈ ਖਾਵੇ ਨਾ ਹੈ ਚੰਗਾ ਭਲਾ ਸ਼ੁਗਲਾ ਅਸੀਂ ਹੌਲੀ ਹੌਲੀ ਖਾਧੀ ਜਾਣੇ ਇਹਦੇ ਬੇਬੇ ਨੇ ਨਵਾਂ ਕੰਮ ਵੀ ਇਹਨੂੰ ਛੇ ਛੇ ਦਿਨ ਮੈਂ ਗ੍ਰਾਈਂਡ ਕਰਦਾ ਮੈਂ ਕਿ ਜਿਹੜੀਆਂ ਖਾਣਾ ਨੇ ਸਹੀਆਂ ਗ੍ਰਾਈਂਡ ਕਰਕੇ ਤੇ ਰਲਾ ਦਵਾਂ ਨਾ ਤਾਂ ਕਿ ਖਾਧੀਆਂ ਨਾ ਜਾਣ ਜਦੋਂ ਤੱਕ ਪਿੰਨੀਆਂ ਬਣੀਆਂ ਤਾਂ ਕਿ ਸਹੀਆਂ ਖਾਧੀਆਂ ਬਣੀਆਂ ਫਿਰ ਇਦਾਂ ਹੀ ਹੁੰਦਾ ਹੁੰਦਾ ਵੈਸੇ ਤੇ ਨਿਆਣੇ ਪਿੰਨੀਆਂ ਦੇ ਲਾਗੇ ਕਾਹਤੋਂ ਰਹਿੰਦੇ ਹੁੰਦੇ ਤੇ ਕੰਮ ਤੇ ਇਹਦੇ ਵਿੱਚ ਖਾਣਾ ਨਹੀਂ ਹੋਵੇ ਉਹੀ ਖਾਂਦੇ ਹੁੰਦੇ ਨਾ ਤੇ ਮਸ਼ੀਨ ਦਾ ਵੀ ਧਿਆਨ ਰੱਖਿਓ ਹਾਂਜੀ ਮੂੰਗਫਲੀ ਗਈ ਆ ਬਿਲਕੁਲ ਗ੍ਰਾਈਂਡ ਹੋ ਗਈ ਆ ਹੁਣ ਕਰਦੇ ਪਏ ਚਣੇ ਤੇ ਚਣੇ ਤੋਂ ਬਾਅਦ ਵਾਰੀ ਆਣੀ ਅਲਸੀ ਦੀ ਅਲਸੀ ਗ੍ਰਾਈਂਡ ਕਰਕੇ ਵਿੱਚ ਸਿੱਟ ਕੇ ਤੇ ਉਸ ਤੋਂ ਬਾਅਦ ਨਾ ਫਿਰ ਬੇਬੇ ਆਪਾਂ ਕਰਨਾ ਵਾ ਆਟਾ ਭੁੰਨਣਾ ਚਣੇ ਬਹੁਤੇ ਨਹੀਂਗੇ ਚਣੇ ਸਹੀ ਆ ਫਿਰ ਆਟਾ ਥੋੜਾ ਪਾ ਲਾਂਗੇ ਫਿਰ ਚਣੇ ਜਾਂਦੇ ਆ ਅੱਛਾ ਜੇ ਤੁਸੀਂ ਚਣੇ ਬਹੁਤੇ ਕਰਨੇ ਆ ਤੇ ਭਾਈ ਫਿਰ ਆਟਾ ਥੋੜਾ ਪਾ ਲਿਓ ਜੇ ਚਣੇ ਹੈ ਨਹੀਂਗੇ ਤੇ ਫਿਰ ਆਟਾ ਜ਼ਿਆਦਾ ਭੁੰਨ ਲਿਓ ਤੇ ਬਦਾਮ ਵੀ ਇਹ ਵੀ ਗ੍ਰਾਈਂਡ ਕਰਨੇ ਆ ਹਾਂ ਇਹ ਵੀ ਭਾਈ ਗ੍ਰਾਈਂਡ ਕਰਨੇ ਆ ਉਸ ਤੋਂ ਬਾਅਦ ਚਾਸ ਬਣਾ ਲੈਣੀ ਆਪਾਂ ਗੁੜ ਦੀ ਮਤਲਬ ਨਾਲ ਦੀ ਨਾਲ ਤੁਹਾਨੂੰ ਦੱਸਦੇ ਜਾਂਦੇ ਆ ਥੋੜੇ ਬਾਅਦ ਤੇ ਕਰ ਲੈਣੀ ਬਦਾਮ ਹਾਂ
ਬਦਾਮ ਥੋੜੇ ਥੋੜੇ ਹਾਂ ਕਰ ਲਓ ਦਾਦੜ ਜੇ ਆ ਵੀ ਕਰ ਲੈ ਬਸ ਇਦਾਂ ਦੀ ਸਹੀ ਹੈ। ਅੱਛਾ ਇਦਾਂ ਦੇ ਕਰਨੇ ਆ ਠੀਕ ਹੈ ਚਲੋ ਲਓ ਚੱਲੀਏ ਜੀ। ਯਾਰ ਹੁਣ ਚਲਿਏ ਕੀ ਆ ਆਪਣਾ ਕੋਈ ਕੰਮ ਨਹੀਂ ਇੱਥੇ ਕਿਉਂ ਸਾਰਾ ਕੁਝ ਗ੍ਰੈਂਡ ਹੋ ਗਿਆ ਤੇ ਤੂੰ ਤੇ ਖਾਣ ਨਹੀਂ ਖੜਾ ਸੀ ਤੇ ਹੋਰ ਕਦੀ ਇਹ ਬਿੱਲੀ ਤਰ੍ਹਾਂ ਇੱਧਰ ਝਾਤੀ ਮਾਰਦਾ ਸੀ, ਕਦੀ ਇੱਧਰ ਲੈ ਰਲ ਵੀ ਗਿਆ। ਆ ਕੱਢ ਲਈ ਵਿੱਚ ਅੱਛਾ ਹਾਂ ਹੌਲੀ ਜੀ ਰੱਖ ਲਿਆ ਉਹ ਦਿਨ ਜੱਟੂ ਵੀ ਇਹੀ ਕਰਦਾ ਸੀ ਜੱਟੂ ਵੀ ਇਸੇ ਤਾਂ ਚ ਖੜਾ ਸੀ ਕਿਹੜੀ ਸ਼ੈ ਨਾਰ ਵਾਲੇ ਤੇ ਮੈਂ ਖਾਵਾਂ ਪਿੰਨੀਆਂ ਨੂੰ ਨਹੀਂ ਪਿੰਨੀਆਂ ਇੰਨੀਆਂ ਖਾਣ ਨਹੀਂ ਹੁੰਦੀਆਂ ਸਮਾਨ ਹੀ ਖਾਣਾ ਹੁੰਦਾ ਵਿੱਚ ਤੇ ਇਹ ਤੇਰੇ ਵਾਸਤੇ ਇਹੀ ਕੰਮ ਆਗੇ ਹੌਲੀ ਹੌਲੀ ਵੀ ਜਿਹੜੀ ਸ਼ੈ ਹੋਵੇ ਖਾਦੀ ਤੁਰੇ ਆਉਣੇ ਆਹੋ ਇਹੀ ਕੰਮ ਹੁੰਦਾ ਸਹੀ ਗੱਲ ਆ ਲਓ ਜੀ ਆਹ ਸਮਾਨ ਰਲ ਗਿਆ ਸਾਰਾ ਸੈਮ ਭਰ ਲਾ ਭਾਵੇਂ ਬੁੱਕ ਆਪਣੇ ਚ ਭਰ ਦਿੰਦੀ ਲਓ ਜੀ ਹੋ ਗਿਆ ਅਲਸੀ ਦਾ ਕੰਮ ਸ਼ੁਰੂ ਲਓ ਜੀ ਬਦਾਮ ਵੀ ਹੋ ਗਏ ਚਣੇ ਵੀ ਹੋ ਗਏ ਮੂੰਗਫਲੀ ਵੀ ਹੋ ਗਈ ਹੁਣ ਵਾਰੀ ਆ ਗਈ ਅਲਸੀ ਦੀ ਤੇ ਸਾਰੀ ਗ੍ਰਾਈਂਡ ਕਰਨੀ ਆਪਾਂ ਲਓ ਜੀ ਬਾਕੀ ਸਾਰਾ ਕੰਮ ਹੋ ਗਿਆ ਹੁਣ ਵਾਰੀ ਆ ਗਈ ਆਟੇ ਦੀ ਤੇ ਮੈਨੂੰ ਲੱਗਦਾ ਬੇਬੇ ਨੇ ਆਟਾ ਪਾਤਾ ਬਹੁਤਾ ਕਿਉਂ ਬਈ ਹਾਂ ਟੱਕਰੇ ਤੋਂ ਤਾਂ ਕੱਢ ਲੈਨੇ ਆਪਾਂ ਕੱਢ ਲਓ ਹਲੇ ਕਿਹੜਾ ਕੁਛ ਹੋਇਆ ਵਾ ਆਪਣੇ ਆਗੇ ਚਣੇ ਜ਼ਿਆਦੇ ਆਪਾਂ ਆਟਾ ਥੋੜਾ ਪਾਓ ਤੇ ਮੈਨੂੰ ਲੱਗਦਾ ਵੀ ਸੂਟ ਨਾ ਮੇਰਾ ਸਰ ਜਾਣਾ ਮੇਰਾ ਫੜ ਜਾਵੇ ਕੋਈ ਨਹੀਂ ਮੇਰਾ ਨਾ ਬੇਬੇ ਨੇ ਭਾਈ ਸੂਟ ਨਵਾਂ ਪਾਇਆ ਵਾ ਤੇ ਸਵੇਰ ਦਾ ਨਾ ਤੁਹਾਨੂੰ ਵਕਤ ਪਾਇਆ ਵਾ ਮੇਰਾ ਸੂਟ ਸੜ ਜਾਣਾ ਹਵਾ ਵਗਦੀ ਆ ਫਲਾਣਾ ਢੀਗੜਾ ਮੈਂ ਕਿਹਾ ਤੁਸੀਂ ਕੁਛ ਨਹੀਂ ਹੋਣ ਲੱਗਾ ਬੇਬੇ ਕਹਿੰਦੀ ਜੇ ਮੇਰੇ ਫਰੂਆ ਪੈ ਗਿਆ ਪਿੰਨੀਆਂ ਬਾਅਦ ਚ ਪੈਣਗੀਆਂ ਪਹਿਲੇ ਮੈਨੂੰ ਸੂਟ ਲੈ ਕੇ ਦੇਣਾ ਇਹ ਮੀਂਹ ਮਿਲਦਾ ਹੈ ਨਾ ਹਾਂ ਮੀਂਹ ਦੇ ਚਾਂਸ ਹੈਗੇ ਆ ਲੇਕਿਨ ਅੱਲਾ ਖੈਰ ਕਰੇ ਰੱਬ ਬਚਾਵੇ ਨਾ ਹੀ ਆਵੇ ਮੈਂ ਤਾਂ ਕਹਿੰਦਾ ਹਾਲੇ ਤਾਂ ਕੰਮ ਕਾਰ ਵਿੱਚ ਪਿਆ ਵਾ ਇੱਥੇ ਹੀ ਪਾਣੀ ਬੜਾ ਵਰ ਜਾਣਾ ਕਰੋ ਪਈ ਇਦਾਂ ਦਾ ਸੋਣਾ ਨਹੀਂ ਮੌਸਮ ਤਾਂ ਸੋਹਣਾ ਵਾ ਲੇਕਿਨ ਅੱਲਾ ਬਾਕੀ ਖੈਰ ਕਰੇਗਾ ਤੇ ਲਓ ਜੀ ਪਿੰਨੀਆਂ ਬਾਕੀ ਅੱਜ ਬਣਦੀਆਂ ਪਈਆਂ ਵਾ ਆ ਸਾਨੂੰ ਇਹ ਚਾਹ ਜੱਟੂ ਤੇ ਕਹਿਣਾ ਅੱਜ ਬੜਾ ਵਾ ਤੇ ਪਿੰਨੀਆਂ ਬਣਦੀਆਂ ਵਾ ਗਜਰੇਲਾ ਬੇਬੇ ਨੇ ਬਣਾਇਆ ਨਹੀਂ ਹਲੇ ਤੁਹਾਨੂੰ ਬਣਾ ਕੇ ਦੇਣਾ ਸੀ ਤੇ ਇਹ ਕਹਿੰਦੀਆਂ ਰਹੇ ਮੈਂ ਤੁਹਾਨੂੰ ਬਣਾ ਕੇ ਦਊਂਗੀ ਤਾਂ ਹਾਲੇ ਤੱਕ ਨਹੀਂ ਬਣਾ ਕੇ ਦਿੱਤੀ ਇਹ ਗਜਰੇਲਾ ਤਾਂ ਨਹੀਂ ਬਣਾਉਂਦੀ ਸਾਰੀਆਂ ਸ਼ਈਆਂ ਬਣਾ ਕੇ ਤੇ ਪਸਾ ਲੈਣਗੇ ਇੱਕੋ ਵਾਰੀ ਥੋੜੀਆਂ ਥੋੜੀਆਂ ਬਣਾ ਕੇ ਖਾਈਦੀਆਂ ਹੁੰਦੀਆਂ ਸਾਡੀਆਂ ਪਿੰਨੀਆਂ ਹੀ ਲੇਟ ਹੋ ਗਈਆਂ ਵਾ ਤੇ ਗਜਰੇਲਾ ਮੇਰੇ ਤੋਂ ਜ਼ਿਆਦਾ ਲੇਟ ਹੋ ਗਿਆ ਮੈਂ ਗਜਰੇਲਾ ਤੇ ਬਹੁਤ ਲੇਟ ਹੋ ਗਿਆ ਫਿਰ ਗਰਮੀਆਂ ਜੀ ਰਹੂਗਾ ਗਰਮੀਆਂ ਹੀ ਬਣਾ ਲਾਂਗੇ ਤੇ ਆਟਾ ਹੁਣ ਛਿੜ ਦੇ ਇਹਦੇ ਵਿੱਚ ਉਸ ਤੋਂ ਬਾਅਦ ਬੇਬੇ ਆਪਾਂ ਤੇਰੇ ਗੁੜ ਦੀ ਚਾਸ ਬਣਾਉਣੀ ਆ ਹਾਂ ਛੱਡੋ ਫਿਰ ਇੱਧਰ ਆਪਾਂ ਗੁੜ ਦੀ ਬਣਾਉਣੀ ਚਾਸ ਆਟਾ ਹਰਾਉਣ ਤੱਕ ਭੁੰਨਦੇ ਰਹਿਣਾ ਜਿੱਦਾਂ ਆਟਾ ਮਹਿਕੇ ਨਾ ਜਦੋਂ ਆਟਾ ਮਹਿਕ ਜਾਂਦਾ ਵਾ ਰੰਗ ਬਦਲ ਜਾਂਦਾ ਵਾ ਇਹ ਇੰਨੀ ਨਰਮ ਨਹੀਂ ਹੈਗੀ ਮੈਂ ਮੱਠੀ ਮੱਠੀ ਲੱਗਦੀ ਹਾਂ ਛੱਡ ਦੇ ਨਾ ਮੈਂ ਤੇਰੇ ਲਾ ਦਵਾ ਪਾਣੀ ਪੈ ਗਿਆ ਅਸਲ ਪਾਈ ਨਾ ਚੱਲ ਕੁੱਟ ਲਿਆ ਥੋੜਾ ਛੋਟਾ ਕਰ ਲਿਆ ਥੋੜਾ ਥੋੜਾ ਭੁੰਨ ਅੱਛਾ ਬਿਸਮਿਲ੍ਲਾ ਲਓ ਜੀ ਗੁੜ ਪਾਤਾ ਖੁੱਲਾ ਜਿਹਾ ਕਰਕੇ ਇਹਦੇ ਵਿੱਚ ਮੈਂ ਕਹਿੰਦਾ 2 ਰੋੜੀਆਂ ਦੇ ਦਿਓ ਐਂਬਰ ਨੂੰ ਖਵਾ ਦਈਏ ਅੱਛਾ ਗੁੜ ਨਹੀਂ ਘਟਣਾ ਚਾਹੀਦਾ ਹਿਸਾਬ ਰੱਖਿਓ ਬਾਕੀ ਹਰ ਸ਼ੈ ਘਟ ਜਵੇ ਤੁਹਾਡੀ ਕਾਬਲੇ ਕਬੂਲ ਆ ਮਿੱਠਾ ਨਹੀਂ ਘਟਣਾ ਚਾਹੀਦਾ ਇਹਨਾਂ ਪਿੰਨੀਆਂ ਦੇ ਵਿੱਚ ਖਾਸ ਕਰਕੇ ਮਿੱਠਾ ਹੀ ਬਹੁਤਾ ਸਵਾਦ ਹੁੰਦਾ ਵਾ ਮੈਂ ਅਗਲੇ ਜ਼ਿਆਦਾ ਮਿੱਠਾ ਵੀ ਨਹੀਂ ਸਹੀ ਹੁੰਦਾ ਤੇ ਜਿਹੜਾ ਨਹੀਂ ਪਰ ਮਿੱਠਾ ਬਹੁਤਾ ਸਵਾਦ ਹੁੰਦਾ ਬੀਬੇ ਵੀ ਇਹ ਨਾ ਹੋਵੇ ਵੀ ਤੁਸੀਂ ਫੋਕੀਆਂ ਬਣਾ ਕੇ ਬਹਿ ਜਾਓ ਮਿੱਠਾ ਘਟਾ ਲਵੋ ਜੇ ਤੁਹਾਡੇ ਕੋਲ ਸਮਾਨ ਹੈ ਮੁੜ ਕੇ ਸ਼ੀਰੇ ਡਬੋੜ ਬੋ ਕਿਲੋ ਆਟਾ ਹੋਵੇ ਤੇ ਕਿਲੋ ਚਨੇ ਤੇ 1.5 ਕਿਲੋ ਅਲਸੀ ਹੋਵੇ ਹਾਂ ਤੇ ਫਿਰ ਤੁਸੀਂ ਇਹਦਾ 2 ਕਿਲੋ ਗੁੜ ਜਿਹੜਾ ਵਾ ਉਹ ਲਾਜ਼ਮੀ ਪਾਉਣਾ ਵਾ ਵਿੱਚ 1.5 ਕਿਲੋ ਅਲਸੀ ਕਿਲੋ ਚਨੇ ਕਿਲੋ ਆਟਾ ਹਾਂ ਕਿਲੋ ਆਟਾ ਹਾਂ ਤੇ ਉਸ ਤੋਂ ਬਾਅਦ 2 ਕਿਲੋ ਵਿੱਚ ਲਾਜ਼ਮੀ ਗੁੜ ਹੋਣਾ ਚਾਹੀਦਾ ਵਾ ਜੇ ਮਤਲਬ ਜਿੰਨਾ ਸਮਾਨ ਹੋਵੇ ਜਿੰਨੀ ਮਕਦਾਰ ਦਾ ਉਤੋਂ ਮਤਲਬ ਕਹਿ ਲਓ ਕਿ ਥੋੜਾ ਜਿਹਾ ਜ਼ਿਆਦਾ ਗੁੜ ਦੁੱਗਣਾ ਹੀ ਜ਼ਿਆਦਾ ਤੇ ਫਿਰ ਜਰਾ ਸੋਹਣਾ ਬਣਦਾ ਹਾਂ ਹਾਂ ਅੱਗੇ ਤੇ ਜਦੋਂ ਬਣਾਈਦਾ ਸੀ ਉਦੋਂ ਵੀ ਹਿਸਾਬ ਹੁੰਦਾ ਸੀ ਮਿਟਦੇ ਵੀ ਨਹੀਂ ਸੀ ਹੁੰਦੇ ਚਲੋ ਇਸ ਤਰੀਕੇ ਦੇ ਨਾਲ ਵੀ ਕਿਲੋ ਦੇ ਹਿਸਾਬ ਨਾਲ ਤੇ ਲਓ ਜੀ ਚਾਸ ਜਿਹੜੀ ਆ ਸਾਡੀ ਹੋ ਗਈ ਆ ਬਣ ਕੇ ਤਕਰੀਬਨ ਤਿਆਰ ਰਹਿ ਗਈ ਥੋੜਾ ਜਿਹਾ ਕੰਮ ਹਲੇ ਬਹੁਤ ਕੰਮ ਰਹਿੰਦਾ ਵਾ ਵੇ ਰੋੜੀਆਂ ਉਦਾਂ ਹੀ ਪਈਆਂ ਵਾ ਤੇ ਰੋੜੀਆਂ ਬੇਬੇ ਚੱਲ ਜਾਣੀਆਂ ਹੁਣੇ ਫਿਰ ਇਹਨੇ ਥੋੜੀ ਜੀ ਪੱਤ ਚੜਨੀ ਆ ਫਿਰ ਇਹ ਲਾਉਣੀ ਆ ਥੱਲੇ ਪੱਤ ਬੇਬੇ ਚੜ ਜਾਣੀਆਂ ਝੜ ਤਾਂ ਹੀ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਚੜ ਜਾਣੀਆਂ ਇਹ ਆ ਉਹ ਤੇ ਪਤਾ ਨਹੀਂ ਲੱਗਦਾ ਹੁੰਦਾ ਵਾ ਛੇਤੀ ਚੜ ਜਾਂਦੀ ਤੁਸੀਂ ਜਿਹੜਾ ਥੋੜਾ ਸਮਾਨ ਰੱਖਿਆ ਵਾ ਹਾਂ ਮੈਂ ਆ ਵੀ ਸ਼ਾਇਦ ਰੱਖ ਲਈ ਆ ਵੀ ਇਹ ਗੁੜ ਵਾਸਤੇ ਰੱਖੀ ਤੇ ਗੁੜ ਵਾਸਤੇ ਆਪਣੇ ਕੋਲ ਨਵੀਂ ਨਹੀਂ ਸੀ ਆ ਸਕਦੀ ਤੇ ਤੂੰ ਸਾਰੀਆਂ ਵਿੱਚ ਖਾਈ ਲੈਣੀਆਂ ਚੱਲ ਗੁੜ ਲੈਦਾ ਬਣਾ ਲਾਂਗੇ ਤੂੰ ਦਾਣੇ ਭੁੰਨ ਕੇ ਤੇ ਗੁੜ ਵਿੱਚ ਰਲਾਉਣਾ ਮੈਂ ਅੱਛਾ ਬੇਬੇ ਸਾਡੀ ਦੇ ਅੱਜਕੱਲ ਚਸਕੇ ਮਾਸ਼ਾਅੱਲਾ ਵਧੇ ਹੋਏ ਆ ਤੇ ਮੇਰੇ ਇੱਕ ਚਸਕੇ ਮੈਂ ਸਾਰਿਆਂ ਲਵਾਉਂਦੀ ਆ ਨਹੀਂ ਕਦੇ ਕੁਛ ਬਣਾ ਰਹੇ ਆ ਕਦੇ ਕੁਛ ਬਣਾ ਰਹੇ ਹੈ ਇਹ ਚਾਹ ਰਿਹਾ ਵਾ ਨਾ ਬੇਬੇ ਦਾ ਰੱਜ ਤੇ ਲੋਕਾਂ ਦੇ ਚੱਜ ਬੇਬੇ ਦਾ ਰੱਜ ਬੇਬੇ ਦਾ ਚੱਜ ਤੇ ਲੋਕਾਂ ਦਾ ਰੱਜ ਹਾਂ ਇਹ ਕਹੋ ਤੁਸੀਂ ਦੱਸਣਾ ਚਾਹ ਰਿਹਾ ਵਾਂ ਤੇ ਪਰ ਮੈਂ ਇਦਾਂ ਨਹੀਂ ਕਰਦੀ ਹੈਗੀ ਮੈਂ ਸਾਰਿਆਂ ਨੂੰ ਮਿਠਾਈ ਬਣਾ ਕੇ ਦਿੰਦੀ ਨਹੀਂ ਉਹ ਤੇ ਤੁਸੀਂ ਦਿੰਨੇ ਆ ਉਦਾਂ ਮੈਂ ਕਿਹਾ ਵੀ ਮਾਸ਼ਾਅੱਲਾ ਚਸਕੇ
ਕਦੇ ਕੁਛ ਲਾ ਰਹੇ ਹੋ ਕਦੇ ਕੁਛ ਲਾ ਰਹੇ ਹੋ। ਦਾਣੇ ਦੂਣੇ ਅੱਜ ਕੱਲ ਹੁੰਦੇ, ਅੱਜ ਕੱਲ ਮੌਸਮ ਹੁੰਦਾ ਵਾ। ਅੱਗੇ ਅਸੀਂ ਨਾ ਜਦੋਂ ਅਸੀਂ ਛੋਟੀਆਂ ਹਾਂ ਉਦੋਂ ਦਾਣੇ ਬਣਾ ਕੇ ਲਿਆਉਣੇ, ਉਥੋਂ ਆਈਆਂ ਹੁੰਦੀਆਂ ਸੀ ਬੈਠੀਆਂ ਹਲੇ ਭੁੰਨਣ ਨਾਲ। ਹਲੇ ਵੀ ਬੇਬੇ ਹੈਗੀਆਂ ਕਈਆਂ ਪਿੰਡਾਂ ਦੇ ਵਿੱਚ ਹੈਗੀਆਂ ਵਾ, ਹਾਂ, ਪਰ ਕਿਤੇ ਪੁਰਾਣੀਆਂ ਵਾ ਪਰ ਦਾਣੇ ਉਹਨਾਂ ਦੇ ਹੁੰਦੇ ਭੁੰਨਣ ਖਾਣ ਵਾਲੇ। ਹਨਾ। ਹਾਂ ਮੈਂ ਵੀ ਭੁੰਨੇ ਸੀ ਪਰਸੋਂ, ਬਹੁਤ ਸੋਹਣੇ ਭੁੱਜੇ ਸੀ। ਪਰ ਉਹ ਨਹੀਂ 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 ਵਿਖਾ ਦੂੰ ਤੈਨੂੰ ਭੁੰਨ ਪਰ ਉਵੇਂ ਨਹੀਂ, ਹਾਂ ਉਵੇਂ ਨਹੀਂ, ਤੇ ਭੁੰਨੇ ਸੀ ਸੋਹਣੇ ਭੁੱਜੇ ਆ। ਭੱਠੀ ਵਾਲੀਆਂ ਹੁੰਦੀਆਂ ਸੀ। ਹਾਂ, ਫਿਰ ਅਸੀਂ ਘਰੇ ਲਿਆ ਕੇ ਹੈ ਨਾ, ਹਾਂ ਤੇ ਉਹ ਜਾਂ ਉਹਦੇ ਕੋ ਲੈ ਜਾਣਾ, ਗੁੜ ਦੀ ਪੇਸੀ ਇੱਕ ਲੈ ਜਾਣੀ ਹਾਂ। ਉਹਦੇ ਕੋ। ਅੱਛਾ ਉਹਨੇ ਪੋਣੇ ਦੇ ਵਿੱਚ ਜੇ ਚ ਭਰਾਉਣ ਜਾਂਦੇ ਸੀ ਨਾ, ਉਹਦੇ 'ਚ ਛੱਟ ਬਣਾ ਕੇ ਉਹਨੇ ਦਾਣੇ ਪਾ ਦੇਣੇ, ਤੇ ਵਿੱਚੇ ਉਹਨੇ ਗੁੜ ਦੀ ਪੇਸੀ ਵਿੱਚ ਪਾ ਕੇ ਤੇ ਮਲ ਦੇਣਾ। ਉਹ ਏਡਾ ਸੋਹਣਾ ਗੁੜ ਬਣ ਜਾਣਾ ਨਾ। ਤੇ ਉਹ ਕਹਿਣਾ ਵੀ ਘੀਰੀਆਂ ਹੀ ਬਣਾਉਂਦੀਆਂ, ਸਾਡੀ ਅੰਮੀ ਨੇ ਕਹਿਣਾ ਉੱਥੇ ਤੁਸੀਂ ਆਪਦਾ ਰਲਾ ਕੇ ਲਿਆਇਓ। ਵੀ ਆਪਾਂ ਨੂੰ ਨਹੀਂ ਹੁੰਦੇ ਸਹੀ। ਹਾਂ ਉੱਥੇ ਰਲਾ ਕੇ ਉਹਨਾਂ ਨੇ ਫਿਰ ਮਲ ਦੇਣਾ ਵਿੱਚ ਚੰਗੀ ਹਾਂ। ਤਰ੍ਹਾਂ। ਪਹਿਲਾਂ ਬੇਬੇ ਸਹੀ ਸੀ। ਆ ਹੁਣ ਵੀ ਜਿਵੇਂ ਆਪਾਂ ਹੁਣ ਮਿਣ ਕੇ ਪਾਉਨੇ ਪਿਆ ਸਾਰਾ ਕੁਝ, ਪਹਿਲੇ ਕਿਹੜਾ ਮਿਣ ਵਾਲਾ ਹਿਸਾਬ ਹੁੰਦਾ ਸੀ ਵੀ ਕਿਲੋ ਪਾਉਣਾ, ਅੱਧਾ ਪਾਉਣਾ, 2 ਪਾਉਣਾ, ਹਨਾ। ਪਹਿਲਾਂ ਇਦਾਂ ਸੀ ਨਾ, ਪਹਿਲਾਂ ਚੱਕੀਆਂ ਹੁੰਦੀਆਂ ਸੀ ਨਾ ਜਿਹੜੀਆਂ ਹੱਥ ਵਾਲੀਆਂ ਜਿਹੜੀਆਂ ਵਾ ਆਪਣੇ ਕੋਲ ਨੀ ਜਿਹੜੀ ਥੱਲੇ ਪਈ ਉਦਾਂ ਦੀ ਚੱਕੀ ਉਹ ਹੁੰਦੀ ਸੀ, ਹਰ ਘਰ 'ਚ ਤਕਰੀਬਨ ਹੁੰਦੀ ਸੀ। ਅੱਛਾ। ਉਦੋਂ ਆ ਗ੍ਰੈਂਡ ਗਰੂਡ ਨਹੀਂ ਸੀ ਨਾ ਇਸ ਮਸ਼ੀਨ ਦੇ ਨਾਲ ਕਰਦੇ। ਹਾਂ ਹਾਂ। ਉਹ ਫਿਰ ਉਹ ਚੱਕੀ ਦੇ ਨਾਲ ਪੀ ਕੇ ਆਪਦਾ ਸਮਾਨ ਰੱਖ ਲੈਣਾ, ਫਿਰ ਆਪਦਾ ਹਨਾ ਜਦੋਂ ਟਾਈਮ ਲੱਗਣਾ ਹਾਂ ਹਾਂ। ਉਦੋਂ ਆਪਦਾ ਉਹ ਬਣਾ ਲੈਣੀਆਂ ਪਿੰਨੀਆਂ। ਉਹ ਤਾਂ ਬਹੁਤ ਛੇਤੀ ਬਣ ਜਾਂਦੀਆਂ, ਕਿਉਂਕਿ ਟਾਈਮ ਹੀ ਬਹੁਤ ਲੱਗਦਾ ਵਾ। ਅੱਛਾ ਹੁਣ ਵੇਖ ਲੈ ਆਟੋਮੈਟਿਕ ਮਸ਼ੀਨਾਂ ਵੀ ਆ, ਗ੍ਰਾਈਂਡਰ ਵੀ ਆ, ਇਹ ਉਹ ਸਾਰਾ ਕੁਝ ਆ, ਪਰ ਉਹ ਜੋ ਟਾਈਮ ਸੀ ਉਹ ਸੀ। ਅੱਛਾ ਕਿ ਨਾਲੇ ਇਹ ਵੀ ਹੈ ਨਾ, ਹੱਥ ਦਾ ਜਿਹੜਾ ਸਵਾਦ ਆ ਉਹ ਵੀ ਵੱਖਰਾ ਹੁੰਦਾ ਸੀ ਨਾਲ। ਉਹਦੇ ਨਾਲ ਜਿਹੜਾ ਹੁੰਦਾ ਸੀ ਚਣੇ ਜਿਹੜੇ ਸੀ ਭੁੱਜੇ, ਹਾਂ ਉਹ ਵੀ ਆਪਦਾ ਚੱਕੀ ਨਾਲ ਪੀ ਲੈਣੇ। ਜਿਹੜਾ ਹਨਾ ਹੁਣ ਆਪਦਾ ਜਿਹੜਾ ਵਾ ਅਲਸੀ, ਉਹ ਤੇ ਪਹਿਲੇ ਪੀ ਕੇ ਰੱਖੀ ਹੁੰਦੀ ਸੀ, ਘਰ ਦੀ ਅਲਸੀ ਹੁੰਦੀ ਸੀ, ਸਾਫ਼ ਕਰਕੇ ਆਪਦਾ ਪੀ ਕੇ ਰੱਖ ਲੈਣੀ, ਹਾਂ ਹਾਂ। ਤੇ ਉਹ ਆਪਦਾ ਉਦੋਂ ਬਣਾ ਲੈਣੀਆਂ। ਫਿਰ ਸਾਰੀਆਂ ਸ਼ਈਆਂ ਵਿੱਚ ਰਲਾ ਕੇ ਪਾ ਕੇ ਤੇ ਚੱਟ 'ਚ ਬਣ ਜਾਣੀ। ਬਸ ਗੁੜ ਦੀ ਚਾਸ ਇੱਕ ਬਣਾਉਣੀ ਹੁੰਦੀ ਸੀ। ਹਾਂ ਅੱਗ ਦੇ ਉੱਤੇ ਬਾਕੀ ਮੇਨ ਜਿਹੜਾ ਕੰਮ ਹੁੰਦਾ ਸੀ। ਉਹਨਾਂ ਨੇ ਵਿੱਚ ਆਪਦਾ ਚਾਸ ਬਣਾਉਣੀ ਹੈ। ਤੇਲ ਵੀ ਘਰ ਦਾ, ਤੇਲ ਵੀ ਸਰੋਂ ਦਾ ਘਰ ਦਾ, ਸਰੋਂ ਦਾ ਤੇਲ ਘਰ ਦਾ ਰੱਖਣਾ ਹੋਣਾ, ਉਹ ਵੀ ਘਰ ਦਾ ਹੋਣਾ ਸਾਰਾ ਕੁਝ। ਬਾਕੀ ਲੋ ਜੀ ਆਪਣਾ ਤਕਰੀਬਨ ਨਾ ਅਸੀਂ ਆਪਦੀ ਹੋਸ਼ ਦੇ ਵਿੱਚ ਇੰਨਾ ਸਮਾਨ ਹੁੰਦਾ ਸੀ ਨਾ ਘਰ ਦਾ ਜਿਹੜਾ ਵੇਚੀਦਾ ਸੀ। ਦੇਸੀ ਘਿਓ ਜਿਹੜਾ ਦੇਸ਼ ਕਾ ਭਰਿਆ ਹੁੰਦਾ ਸੀ ਉਹ ਵੇਚਣਾ, ਸਰੋਂ ਦਾ ਤੇਲ ਵੇਚਣਾ, ਸੋਏ ਵੇਚਣੇ, ਜੀਰੀ ਵੇਚਣੀ, ਹਰ ਸ਼ੈ ਘਰ ਦੀ ਸੀ। ਖਾਲੋ ਹੋਣੀ ਉਹ ਵੀ ਘਰ ਦੀ। ਉਹ ਵੀ ਘਰ ਤੇ ਦੀ। ਹੁਣ ਵੇਖ ਲੋ ਜ਼ਿਮੀਂਦਾਰਾਂ ਲੋਕਾਂ ਦਾ ਮਰੱਬੇ ਦਾ, ਤੇ ਸ਼ਹਿ ਘਰੇ ਕੋਈ ਨਹੀਂ, ਹਰ ਸ਼ੈ ਮੁੱਲ ਲੈਣੀ ਆ। ਹਰ ਸ਼ੈ ਗੁੜ ਤੱਕ ਮੁੱਲ ਲੈਂਦੇ ਲੋਕ। ਕਸਮੇ ਮਤਲਬ ਵੀ ਕੀ ਵੇਖ ਲੈ ਟਾਈਮ ਆ ਗਿਆ ਹੈ। ਹਰ ਸ਼ੈ ਘਰ ਦੀ, ਵੇਚਣੀ ਵੀ ਤੇ ਖਾਣੀ ਵੀ। ਖਾਣੀ ਵੀ। ਹਾਂ ਉਦੋਂ ਮੋਢੇ ਵੀ ਨਹੀਂ ਸੀ, ਲੱਤਾਂ ਵੀ ਨਹੀਂ ਸੀ ਦੁਖਦੀਆਂ। ਹੁਣ ਤਾਂ ਦੁੱਖ ਪੈਂਦੀਆਂ ਹੁਣ ਤੇ ਭਾਈ। ਤੁਹਾਡੀਆਂ ਦੁਖਦੀਆਂ ਨਾ, ਉਦੋਂ ਤਾਂ ਬੁੱਢਿਆਂ ਹੋਇਆਂ ਦੀਆਂ ਵੀ ਨਹੀਂ ਸੀ ਦੁਖਦੀਆਂ, ਬੁੱਢੇ ਹੋਏ ਹਲ ਵੰਦੇ ਸੀ। ਸਹੀ ਗੱਲ ਆ। ਹਾਂ ਲੋ ਜੀ ਆਪਣੀ ਹੁਣ ਜਿਹੜੀ ਚਾਸ ਤਕਰੀਬਨ ਪੱਤ ਆਪਣੀ ਹੈਗੀ ਆ ਚੜ੍ਹਨ ਵਾਲੀ, ਚੜ੍ਹਨ ਵਾਲੀ। ਤੇ ਹਵਾ ਜਿਹੜੀ ਹੈ ਨਾ ਕਿਤੇ ਰੁਕਦੀ ਆ ਤੇ ਕਿਤੇ ਹੁੰਦੀ ਆ ਬਹੁਤੀ। ਤੇ ਆਲਾ ਦੁਆਲਾ ਜਿਹੜਾ ਨਾ ਇਸ ਟਾਈਮ ਮਸਲ ਮਾਸ਼ਾਅੱਲਾ ਇਹ ਆ ਵੀ ਧੁੱਪ ਕੋਈ ਨਹੀਂ ਗੀ, ਤੇ ਮੌਸਮ ਜਿਹੜਾ ਹੋਇਆ ਵਾ ਥੋੜਾ ਜਿਹਾ ਖਰਾਬ। ਤੇ ਬਾਕੀ ਅੱਲਾ ਖੈਰ ਕਰੇ, ਸਾਡੀਆਂ ਪਿੰਨੀਆਂ ਬਣ ਜਾਣ। ਮੈਂ ਹੁਣ ਬੇਬੇ ਨੂੰ ਕਿਹਾ, ਮੈਂ ਕਿਹਾ ਬੇਬੇ ਆਪਾਂ ਨਾ ਸਾਰਾ ਸਮਾਨ ਸਮੂਨ ਰਲਾ ਕੇ ਬੇਬੇ ਹਾਂ ਇਹ ਲੈ ਜਾਣਾ ਆਪਾਂ ਥੱਲੇ। ਹੋਰ ਅੱਧੀ ਕੀ ਗਿਰਫਤ ਪੈ ਗਈ ਆ, ਤੇ ਤੁਹਾਨੂੰ ਵਿਊ ਵਿਖਾਉਣ ਵਾਸਤੇ। ਤੇ ਬਾਕੀ ਅਸੀਂ ਜਿਹੜਾ ਸਮਾਨ ਵਾ ਉਹ ਸਾਰਾ ਜਾ ਕੇ ਥੱਲੇ ਹੈ ਨਾ ਤੁਹਾਨੂੰ ਪੂਰਾ ਵਿਖਾਵਾਂਗੇ। ਪਿੰਨੀਆਂ ਜਿਹੜੀਆਂ ਵੱਟੜੀਆਂ ਵਾ ਇਹਦੀਆਂ ਹੁਣ ਉਹ ਪੂਰੀਆਂ ਥੱਲੇ ਜਾ ਕੇ ਨਾਲੇ ਬਾਕੀ ਵਿਖਾਵਾਂਗੇ। ਪੂਰੀ ਰੈਸਪੀ ਵੀ ਜਿਹੜੀ ਹੈ ਨਾ ਮੇਨ ਫਿਰ ਦੁਬਾਰਾ ਇੱਕ ਵਾਰੀ ਦੁਹਰਾ ਦਿਓ ਵੀ ਕਿੱਦਾਂ ਕਿਹੜੀ ਚੀਜ਼ ਪੈਣੀ ਆ। ਹਾਂ ਕਿਉਂਕਿ ਇਹਦੇ ਵਿੱਚ ਪੈਣੇ ਆ। ਹਾਂ ਇੱਥੇ ਮੈਂ ਹੁਣ ਪਿੱਛੇ ਨਾ ਜਿਹੜੀਆਂ ਕਲਿੱਪਾਂ ਚੈੱਕ ਕੀਤੀਆਂ, ਉਹਦੇ ਵਿੱਚ ਯਾਰ ਆਵਾਜ਼ ਘੱਟ ਆਈ ਆ, ਹਵਾ ਦੀ ਆਵਾਜ਼ ਬਹੁਤੀ ਆ। ਇਹ ਬੜਾ ਮਸਲਾ ਆ। ਹੁਣ ਅਗਲਾ ਮੈਂ ਕਿਹਾ ਵੀ ਬੇਬੇ ਆਪ ਬਣਾ ਕੇ ਸਾਰਾ ਸਮਾਨ ਵਿੱਚ ਪਾ ਕੇ ਰਲਾ ਕੇ ਇਹਨੂੰ ਥੱਲੇ ਲੈ ਜਾਂਦੇ। ਜਿਹੜੀਆਂ ਵੱਟਣੀਆਂ ਵਾ ਉਹ ਥੱਲੇ ਜਾ ਕੇ ਆਰਾਮ ਸਕੂਨ ਨਾਲ ਬਹਿ ਕੇ ਵੱਟਦੇ ਆ, ਤਾਂ ਕਿ ਹਵਾ ਜਿਹੜੀ ਆ ਉਹ ਬਹੁਤੀ ਨਾ ਹੋਵੇ। ਮਤਲਬ ਵੀ ਗੱਲਾਂ ਬਾਤਾਂ ਵੀ ਹੋ ਜਾਣ ਤੇ ਪਿੰਨੀਆਂ ਵੀ ਵੱਟ ਹੋ ਜਾਣ ਸੋਹਣੀਆਂ ਬੜੀਆਂ। ਤੇ ਬਾਕੀ ਧੁੱਪ ਹਲੇ ਤੱਕ ਕੋਈ ਨਹੀਂ ਨਿਕਲੀ ਯਾਰ, ਤੇ ਧੁੱਪ ਨਿਕਲਿਆ ਵੇ ਤੇ ਫਿਰ ਕਿਆ ਬਾਤ ਆ। ਲੇਕਿਨ ਅੱਜ ਨਿਕਲਣ ਦੀ ਮੈਨੂੰ ਕੋਈ ਚਾਂਸ ਨਾ ਐਡੇ ਨਜ਼ਰ ਨਹੀਂ ਆ ਰਿਹਾ। ਅੱਲਾ ਹੀ ਖੈਰ ਕਰੇਗਾ। ਤੇ ਇੱਧਰ ਫਿਰਦੀ ਐਂਬਰ ਰਾਣੀ। ਐਂਬਰ ਬੱਗੋ, ਓ ਬੱਗੋ। ਲੋ ਜੀ ਮਾਸ਼ਾਅੱਲਾ ਮਾਹੌਲ ਚੈੱਕ ਕਰੋ ਡੇਰੇ ਦੇ ਆਲੇ ਦੁਆਲਿਓ। ਛੱਤ ਦੇ ਉੱਤੇ ਤਾਂ ਵਿਊ ਵਾਕਿਆ ਮਾਸ਼ਾਅੱਲਾ ਬੜਾ ਸੋਹਣਾ ਲੱਗਦਾ। ਹਾਂਜੀ ਸਰ ਸਾਹਿਬ ਕੀ ਲੈ ਕੇ ਆਏ ਆ? ਅੰਡਾ ਬਸ ਸਹੀ ਹੈ। ਜੱਟੂ ਦਾ ਤਾਂ ਨਹੀਂ ਚੋਰੀ ਚੱਕ ਲਿਆਂਦਾ? ਨਹੀਂ ਸੀਲ ਦਾ ਅੱਛਾ ਸੀਲ ਦਾ ਅੰਡਾ ਵਾ। ਲੋ ਜੀ ਜੱਟੂ ਵੀ ਆਉਣ ਵਾਲਾ, ਸਕੂਲ ਦਾ ਟਾਈਮ ਹੋਇਆ ਵਾ, ਇਧਰੋਂ ਆਉਣਾ ਜੱਟੂ ਨੇ ਹੁਣ। ਲੋ ਜੀ ਪੱਤ ਗਈ ਆ ਸਾਡੀ ਚੜ, ਤੇ ਹੁਣ ਪਾਉਣਾ ਘਿਓ। ਹੁਣ ਆਪਾਂ ਇਹਦੇ ਵਿੱਚ ਘਿਓ ਰਲਾ ਦੇਣਾ ਵਾ, ਛਿੜਕਾਇਆ ਹੋਇਆ ਵਾ। ਹਾਂ ਘਿਓ ਤੱਤਾ ਕਰਕੇ ਰੱਖਿਆ ਵਾ, ਤੇ ਆ ਲੱਗਿਆ ਆਪਾਂ ਹੁਣ ਇਹਦੇ ਵਿੱਚ ਪਾਉਣ ਘਿਓ। ਸਿੱਟੋ ਅੱਲਾ ਦੀ ਸਪੁਰਦ। ਬਿਸਮਿਲ੍ਲਾਹਿਰ ਲੋ ਜੀ ਮਾਸ਼ਾਅੱਲਾ ਪੈ ਗਿਆ ਘਿਓ ਵਿੱਚ। ਸਾਰਾ ਹੀ ਪਾ ਦੇਣਾ ਸੀ ਸਾਰੇ। ਇਹ ਹੁਣ ਤਾਂ ਬਹੁਤਾ ਚੜ ਜਾਣਾ ਹੈ ਨਾ ਕੰਮ।
ਦਾ ਫੜ ਲੂਗਾ ਥੱਲੇ ਓਏ ਆਉਣ ਦਿਓ ਧਿਆਨ ਨਾਲ ਜਿਵੇਂ ਵੇਲਣੇ ਤੇ ਨੀ ਲਾਉਂਦੇ ਹੁੰਦੇ। ਆਹੋ ਪੱਤ ਲਾਈ ਜਿਵੇਂ ਵੇਲਣੇ ਤੋਂ ਹੈ। ਬਸ ਬੜਾ ਜਿਹਾ ਠੰਡਾ ਹੋ ਜਾਵੇ ਫਿਰ ਵਿੱਚ ਅੱਛਾ ਬੜਾ ਠੰਡਾ ਹੋ ਗਿਆ ਚੱਕ ਕੇ ਛੱਡ ਦੇਣਾ। ਹਾਂ ਚਲ ਲੋ ਜੀ ਘਿਓ ਪਾਤਾ ਵਾ ਮਤਲਬ ਤੇ ਨਾਲ ਪਾਤਾ ਗੁੜ ਚਾਸ ਪਾਤੀ ਆ। ਲੋ ਜੀ ਤੇ ਹੁਣੇ ਸਾਰੀ ਜਣੀਆਂ ਰਲਾ ਤੇ ਬੇਬੇ ਨੂੰ ਮੈਨੂੰ ਗਾਲਾਂ ਕੱਢਣ ਵਾਲੀ ਆ। ਮੈਂ ਹਿਸਾਬ ਲਾਈ ਖੜਾ ਨਹੀਂ ਸਹੀ ਰਲੋ ਸਹੀ ਰਲਾਉਣਾ ਪਿਆ ਹਾਂ ਸਹੀ ਰਲੋ ਪੂਰਾ ਹੀ। ਲੋ ਜੀ ਮਾਸ਼ਾਅੱਲਾ ਪਿੰਨੀਆਂ ਜਿਹੜੀਆਂ ਆਪਣੀਆਂ ਨਾ ਓਏ ਹੋਏ ਜਿਹੜਾ ਬੈਠਦਾ ਪਿਆ ਨਾ ਇਹ ਸਵਾਦ ਆ। ਚਾਦਰ ਦੀ ਖੈਰ ਆ ਯਕੀਨ ਮੰਨ ਬੇਬੇ ਕੀ ਕਹਿੰਦੇ ਨੇ ਮੇਰੇ ਨਾਲ ਬਹਾਰਾ ਹੈ। ਨਹੀਂ ਇਹ ਸਾਰੇ ਦੱਸਿਓ ਇਦਾਂ ਹੀ ਆ ਨਾ ਕਿ ਮਾਪੇ ਹੋਣ ਤੇ ਮਾਪਿਆਂ ਨਾਲ ਭਾਰਾ ਵਾ ਭਾਈ ਮਾਵਾਂ ਨਾਲ ਬੇਬੇ ਮਾਪੇ ਹੁੰਦੇ ਹੀ ਮਾਵਾਂ ਨਾਲ। ਜਿਹੜੀ ਸਹੀ ਗੱਲ ਆ ਸਹੀ ਗੱਲ ਮਾਪੇ ਹੁੰਦੇ ਮਾਵਾਂ ਨਾਲ ਹਾਂ ਹੈ। ਮਾਪਿਆਂ ਬਾਝੋਂ ਕੀ ਸੀ ਉਹ ਮੈਨੂੰ ਭੁੱਲ ਗਿਆ। ਮੁਹੰਮਦ ਬਖਸ਼ੇ ਦਾ ਕਲਾਮ ਸੀ ਉਹਦੇ ਵਿੱਚ ਕਹਿੰਦੇ ਸੀ। ਲਓ ਜੀ ਚੈੱਕ ਕਰ ਵਿਖਾ ਸੈਮ ਰੰਗ ਬੜਾ ਜਿਹਾ। ਲਓ ਜੀ ਆਪਣਾ ਕੀ ਕਹਿੰਦੇ ਹੁੰਦੇ ਬੇਬੇ ਉਹ ਕੜਾਹ ਬਣ ਗਿਆ। ਨਹੀਂ ਕੜਾਹ ਨਹੀਂ ਭਾਂਡਾ ਬਣ ਗਿਆ। ਬਦਾਮ ਮਾਸ਼ਾਅੱਲਾ ਬਹੁਤ ਸੋਹਣੀ ਲਾਈ ਆ। ਵਾਹ ਵਾਹ ਹਾਂ ਇਹਦੇ ਪਿੰਨੀਆਂ ਵੀ ਬਹੁਤ ਸੋਹਣੀਆਂ ਬਣ ਜਾਣੀਆਂ ਹੁਣ ਹੁਣ ਗੱਲ ਜੇ ਪਤਾ ਨਾ ਕੀ ਆ? ਜੁੜੀਆਂ ਤੇ ਫਿਰ ਇਹਨੂੰ ਫੜੋ। ਗੱਲ ਪਤਾ ਕੀ ਆ ਗੱਲ ਇਹ ਆ ਵੀ ਮੈਂ ਬਣਾਤੀਆਂ ਵਾ ਤੇ ਜੇ ਹੁਣ ਮੈਂ ਹਰ ਬੰਦੇ ਨੂੰ ਕਹੂੰਗਾ ਵੀ ਮੈਂ ਰਲਾਇਆ ਹੈ। ਹਰ ਬੰਦਾ ਤੈਨੂੰ ਕਹੂਗਾ ਵੀ ਇਹਨੂੰ ਵੀ ਪਿੰਨੀਆਂ ਬਣਾਉਣੀਆਂ ਆਉਂਦੀਆਂ। ਹਾਂ ਇਹ ਕਹਿ ਸਕਦੇ ਆ। ਇਹ ਮੈਨੂੰ ਆਉਂਦੀਆਂ ਹੀ ਆ ਯਾਰ। ਹੁਣ ਦੇਖੋ ਆਪਾਂ ਇੰਨੇ ਜੋਗੇ ਹੋ ਗਏ ਆ ਜਾਂ ਇੰਨਾ ਆਪਾਂ ਸਿੱਖ ਲਿਆ ਵਾ ਕਿ ਆਪਾਂ ਪਿੰਨੀਆਂ ਬਣਾ ਸਕਦੇ ਆ। ਜ਼ੈਕਾ ਹੱਥ ਦਾ ਹੁੰਦਾ ਵਾ ਠੀਕ ਆ। ਬੇਬੇ ਦਾ ਜ਼ੈਕਾ ਹੋਰ ਹੋਏਗਾ ਹੱਥ ਦਾ, ਮੇਰਾ ਜ਼ੈਕਾ ਹੋਰ ਹੋਏਗਾ। ਲੇਕਿਨ ਜੇ ਮੈਂ ਕਦੀ ਬਣਾਈਆਂ ਤੇ ਮੈਨੂੰ ਲੱਗਦਾ ਮੈਂ ਬੜੀਆਂ ਸੋਹਣੀਆਂ ਬਣਾਉਂਗਾ। ਲੱਗਦਾ ਹੀ ਆ। ਯਾਰ ਹੋ ਸਕਦਾ ਮੈਂ ਸੋਹਣੀਆਂ ਬਣਾਵਾਂ। ਹੋ ਗਿਆ ਬੇਬੇ ਡਨ। ਲਓ ਜੀ ਮਾਸ਼ਾਅੱਲਾ ਪੂਰਾ ਲਿਆੜ ਕੇ ਵਿਖਾ ਦੇ ਹੁਣ ਦਿਖਾ ਦੇ ਬਈ। ਲਓ ਜੀ ਆ ਚੈੱਕ ਕਰੋ ਇਹਦੀ ਹੁਣ ਆਪਾਂ ਵੱਟ ਲੈਣੀਆਂ ਪਿੰਨੀਆਂ। ਸੋਨ ਹਲਵਾ ਹੁੰਦਾ। ਹਾਂ ਸੋਨ ਹਲਵੇ ਵਾਲਾ ਹਿਸਾਬ ਹੀ ਆ। ਹੁਣ ਆਪਾਂ ਇਹਦੀਆਂ ਪਿੰਨੀਆਂ ਵੱਟ ਲੈਣੀਆਂ। ਚਲੀਏ ਬੇਬੇ ਸਮਾਨ ਚੱਕੀਏ ਕਿ ਇੱਥੇ ਵੱਟ ਲਈਏ। ਡਾਡਾ ਕੇ ਫੋਨ ਤੇ ਬਹਿ ਜਾ। ਚਲੋ ਲਓ ਜੀ ਮਾਸ਼ਾਅੱਲਾ ਆਇਆ ਜੱਟੂ ਸਾਡਾ ਆਇਆ ਸਾਈਕਲ ਤੇ। ਚੈੱਕ ਕਰੋ ਸਪੀਡਾਂ ਇਹਦੀਆਂ ਜਿਵੇਂ ਜੰਗ ਦੇ ਵਿੱਚੋਂ ਨਹੀਂ ਆਇਆ ਇੱਥੋਂ ਨਿਕਲਣਾ ਹੁਣ ਇਹਨੇ। ਵੇਖੋ ਜਰਾ ਓਏ ਹੋਏ 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 ਸਪੀਡ ਚੈੱਕ ਕਰੋ ਕੋਈ ਨਹੀਂ ਪਤਾ। ਚੈਨ ਤਾਂ ਲੱਥ ਗਈ। ਆ ਗਏ ਕਿਉਂ ਬਈ ਲੱਥ ਗਈ ਚੈਨ। ਚੱਲ ਥੱਲੇ ਯਾਰ ਹੈ। ਤੂੰ ਇੱਥੇ ਨਾ ਸਾਰੀਆਂ ਪਿੰਨੀਆਂ ਬਣ ਜਾਣ ਇੱਥੇ ਪੌੜੀਆਂ ਦੇ ਉੱਤੇ ਹੀ ਫੜ ਕੇ ਚੱਲ। ਹਾਂ ਹਰ ਪੌੜੀ ਤੇ ਪਿੰਨੀ ਪਈ ਹੋਣੀ ਆ। ਚੱਲ ਸ਼ਾਬਾਸ਼। ਲਓ ਜੀ ਹੁਣ ਜਾ ਕੇ ਵੱਟਦੇ ਆ ਥੱਲੇ ਪਿੰਨੀਆਂ। ਜੱਟੂ ਭੱਜਿਆ ਪਿੰਨੀਆਂ ਵੱਟ ਗਏ। ਓਏ ਆ ਜਾ ਪਿੰਨੀਆਂ ਵੱਟੀ ਆ ਜਾ। ਭੱਜ ਗਿਆ ਤੇਰੇ ਹੱਥ ਦੀਆਂ ਪਿੰਨੀਆਂ ਸਵਾਦ ਹੁੰਦੀਆਂ। ਕਿਉਂ ਵੱਟ ਕਾਹਤੋਂ ਨਿਕਲੇ ਤੇਰੇ ਤੇ ਕਾਹਤੋਂ ਭਜਾਈ ਇੰਨੀ। ਚੱਲ ਲੋ ਜੀ ਮਾਸ਼ਾਅੱਲਾ ਪਿੰਨੀਆਂ ਲਾਪੇ ਆ ਵੱਟਣ ਅਸੀਂ ਤੇ ਪੂਰੀਆਂ ਗੋਲ ਮਟੋਲ ਆਪਾਂ ਇਹਨੂੰ ਬਣਾ ਲੈਣੀਆਂ। ਇਹ ਆ ਵੀ ਇਹ ਨਾ ਜਦੋਂ ਪਿੰਨੀਆਂ ਹੈ ਨਾ ਸਾਰਾ ਸਮਾਨ ਰਲਾ ਲਈਏ ਨਾ ਹਾਂ। ਉਦੋਂ ਕੋਸ਼ਿਸ਼ ਇਹ ਕਰੀਏ ਵੀ ਹੋਰ ਕੰਮ ਜਿਹੜਾ ਬਣਾਓ ਫਿਰ ਬਾਅਦ ਚ ਕਰੇ ਬੰਦਾ। ਪਹਿਲਾਂ ਪਿੰਨੀਆਂ ਵੱਟੇ। ਇਹ ਗਰਮ ਜਿਹੜੀਆਂ ਵੱਟੀਆਂ ਜਾਂਦੀਆਂ ਤੇ ਸਖਤ ਹੋ ਜਾਂਦਾ ਨਾ ਫਿਰ ਭੁੱਲ ਲੱਗ ਪੈਂਦੀ। ਮਤਲਬ ਆਠਰਨੀਆਂ ਨਹੀਂ ਚਾਹੀਦੀਆਂ ਹਨਾ। ਗਰਮ ਗਰਮ ਵੱਟਣੀਆਂ ਵਾ। ਜਦੋਂ ਇਹ ਆ ਵੀ ਪਿੰਨੀ ਹਲੇ ਹੋ ਗਿਆ ਫਿਰ ਭੁੱਲ ਲੱਗ ਪੈਂਦੀ। ਹਾਂ। ਫੇ ਨਾ ਜਿਹੜੇ ਜਿੰਨੇ ਬੰਦੇ ਹੋਏ ਸੱਦ ਲੈਣ ਨੇੜੇ ਵੀ ਆਜੋ ਬਾਈਓ। ਹਾਂ ਜਿੰਨੇ ਬੰਦੇ ਤੁਹਾਡੇ ਲਾਗੇ ਹੋਣ ਉਹ ਆ ਗਿਆ। ਸਾਰੇ ਸੱਦ ਲਓ ਵੀ ਜਿਹੜੇ ਸਕੂਲੋਂ ਵੀ ਆਏ ਆ ਉਹ ਵੀ ਆ ਕੇ ਤੇ ਪਿੰਨੀਆਂ ਵਟਾ ਦਿਓ। ਤੇ ਨਹੀਂ ਤਾਂ ਸੁੱਕ ਜਾਣਾ ਕੰਮ। ਹਾਂ ਨਹੀਂ ਤੇ ਸੁੱਕ ਜਾਣੀਆਂ। ਜੱਟੂ ਚੱਲ। ਇਹ ਜੱਟੂ ਨੇ ਰੀਸ ਪਾਈ ਆ ਸਾਡੇ ਘਰੇ ਵੀ ਪਿੰਨੀਆਂ ਦੀ। ਐਵੇਂ ਜੱਟੂ ਸਾਹਿਬ ਮੈਂ ਕਿਹਾ ਤੁਸੀਂ ਰੀਸ ਪਾਈ ਨਾ ਹੋਰ ਅਸੀਂ ਵੰਡਣੀਆਂ ਨਹੀਂਆਂ। ਇਸ ਹਿਸਾਬ ਨਾਲ ਇਸ ਹਿਸਾਬ ਨਾਲ ਵੰਡਣੀਆਂ ਵੱਡੀਆਂ ਸੀ ਵੀ ਆਂਟੀ ਨਹੀਂ ਤੁਸੀਂ ਵੰਡੀਆਂ ਨਹੀਂ ਬੰਨੀਆਂ ਨਹੀਂ ਵੰਡੀਆਂ ਨਹੀਂ ਵੰਡਣੀਆਂ ਨਹੀਂ ਅਸੀਂ ਸਾਰਿਆਂ ਨੂੰ ਬੁਖਾਰ ਚੜ ਗਿਆ ਮੈਂ ਪਿਛੋਂ ਖਾ ਲੀਆਂ। ਲਓ ਜੀ ਕਰ ਲਓ ਗੱਲ। ਦਿਨ ਚ 2 ਖਾਈਆਂ 8 ਖਾਏ ਦਾ। ਨਹੀਂ ਮੈਂ ਪਹਿਲੇ ਦਿਨ 6 ਖਾਧੀਆਂ ਦੂਜੇ ਦਿਨ 3 ਫੋਟੋ ਅਗਲੇ ਦਿਨ ਸਕੂਲ ਖੁੱਲ ਗਿਆ। ਫਿਰ ਹੁਣ ਘਟਾਈ ਕਰਤੀ। ਕਟਾ ਹੁਣ ਸਵੇਰੇ ਤੜਕੇ ਖਾ ਕੇ ਜਾਣਾ। ਸਵੇਰੇ ਤੜਕੇ ਹੁਣ ਜਾ ਕੇ ਫੇਰ ਖਾਣੀਆਂ ਨਹੀਂ ਸਵੇਰੇ ਖਾ ਕੇ ਜਾਣਾ ਆ ਕੇ ਖਾਣਾ ਫੇਰ ਰਾਤ ਨੂੰ ਕਰਨਾ। ਹਾਂ ਫਿਰ ਰਾਤ ਨੂੰ ਖਾਣਾ। ਮਤਲਬ ਤਿੰਨ ਟਾਈਮ ਤੇ ਹਲੇ ਵੀ ਮਾਸ਼ਾਅੱਲਾ ਕਟਾਈ ਕੀ ਹੈ ਫਿਰ? ਅਸੀਂ ਪਹਿਲੇ ਦਿਨ ਉਧਰ 6 ਵਾਰੀ ਖਾਧੀਆਂ ਉਧਰ ਰੋਟੀ ਖਾਧੀ ਨਹੀਂ ਮੈਨੂੰ ਲੱਗਦਾ ਪਿੰਨੀਆਂ ਪਿੰਨੀਆਂ ਦੇ ਚਾਹ ਦੇ ਰੋਟੀ ਵਿੱਚ ਵੀ ਖਾਧੀ ਸੀ। ਅੱਛਾ ਮਾਸ਼ਾਅੱਲਾ ਖਰਾਕ ਇੱਕੋ ਜੁਕੀਆਂ ਬਣਾਓ ਸੋਹਣੀਆਂ ਲੱਗਦੀਆਂ ਹੁੰਦੀਆਂ। ਆ ਕੀ ਛੋਟੀਆਂ ਜੱਟੂ ਆਪਦੇ ਏਡੀਆਂ ਵੱਟੀ ਜਾਣਾ ਵੱਡੀਆਂ ਵੱਟ। ਜੱਟ ਛੋਟੀਆਂ ਢਾਲੇ ਵੱਡੀਆਂ ਢਾਲੇ ਦੇ ਸਾਈਜ਼ ਦੀਆਂ ਵਟਾ। ਹਾਂ ਸਾਡੇ ਸਾਈਜ਼ ਦੀਆਂ ਵੱਟ। ਤੂੰ
ਸਾਡੇ ਸਾਈਜ਼ ਦੀਆਂ ਵੱਡਾ ਸਾਈਜ਼ ਨਾਲੇ ਮੈਂ ਤੈਨੂੰ ਪਹਿਲਾਂ ਦੱਸਿਆ ਵਾ ਨਾ। ਘੁੱਟ ਕੇ ਪੁੱਤ ਇਦਾਂ ਹਨਾ ਇਦਾਂ ਕਰਕੇ ਅੱਛਾ ਘੁੱਟ ਕੇ ਜ਼ਿਆਦਾ ਅਸੀਂ ਤੇ ਹਲਕਾ ਹਲਕਾ ਲੈ ਜੱਟੂ ਸੈਸ ਵਧਾਤਾ ਹੱਥ। ਸਾਈਜ਼ ਵਧਾਤਾ ਅਸਲ ਹੀ ਅੱਬੇ ਨੇ ਨਹੀਂ ਖਾਣੀਆਂ। ਪਹਿਲਾਂ ਕਿੰਨਾ ਨੰਬਰ ਸੀ? ਪਹਿਲਾਂ 5 ਅੱਬੇ ਨੇ ਨਹੀਂ ਖਾਣੀਆਂ। 5 ਤੋਂ ਖੱਟਾ ਤੂੰ ਨਾ ਉਹਦੇ ਕਹਿਣਾ ਆ ਠੀਕ ਹੋ ਗਿਆ 4 ਹਾਂ। ਕਿੰਨੀਆਂ ਸੋਹਣੀਆਂ ਲੱਗਦੀਆਂ। ਇੱਕੋ ਇੱਕੋ ਮੇਰਾ ਪੁੱਤ ਘਰ ਆਵੇ ਨਾ ਪਹਿਲਾਂ ਨਾ ਉਹ ਉਹ ਵੇਲਾ ਉਹਦੀਆਂ 2 ਪਿੰਨੀਆਂ ਬਣ ਗਈਆਂ। ਕਿਉਂ ਵੀ ਬੁੜੀਆਂ ਜਦੋਂ ਘਰੇ ਲੱਡੂ ਵਟਦੀਆਂ ਹੁੰਦੀਆਂ ਸੀ ਐ ਵਟਦੀਆਂ ਸੀ ਮੈਂ ਵੇਖਿਆ ਸੀ ਫਿਲਮ ਦੇ ਵਿੱਚ ਵੀ ਹਨਾ। ਲਓ ਜੀ ਪਿੰਨੀ ਅੱਛਾ ਸਭ ਤੋਂ ਜੇ ਮਤਲਬ ਜਿਹੜਾ ਪਿੰਨੀਆਂ ਦੇ ਵਿੱਚ ਨਾ ਮਤਲਬ ਜਿਹੜੇ ਹੁਣ ਆਪਣਾ ਵੇਖਦੇ ਪਏ ਵਲੌਗ ਬੱਚੇ ਖਾਸ ਕਰਕੇ ਮਤਲਬ ਸਾਰੇ ਵੀਰ ਭਰਾ ਵੇਖਦੇ ਆ ਬਾਹਰ ਅੰਦਰ ਵੀ ਤੇ ਜਦੋਂ ਜਿਹੜੇ ਬਾਹਰ ਵਾਲੇ ਭਰਾ ਵਾ ਉਹਨਾਂ ਦੇ ਬੱਚੇ ਆ ਜਿਹੜੇ ਬੜੀ ਦੇਰ ਤੋਂ ਜਾਂ ਬੋਰਨ ਉੱਥੋਂ ਦੇ ਆ ਤੇ ਅਗਰ ਉਹ ਵੇਖਦੇ ਆ ਵਲੌਗ ਤੇ ਮੈਂ ਉਹਦੇ ਵਿੱਚ ਕਹਿੰਦਾ ਚਾਹਾਂ ਨਿਆਣਿਓ ਗੱਲ ਸੁਣ ਲਓ ਮੇਰੀ। ਸਭ ਤੋਂ ਬਹੁਤਾ ਸਵਾਦ ਪਤਾ ਕਿਸ ਚੀਜ਼ ਦਾ ਵਾ? ਜਦੋਂ ਪਿੰਨੀਆਂ ਬਣਨੀਆਂ ਹੁੰਦੀਆਂ ਵਾ ਉਦੋਂ ਲਾਗੇ ਰਿਹਾ ਕਰੋ। ਉਦੋਂ ਸਮਾਨ ਖਾਣ ਨੂੰ ਲੱਭਦਾ ਜਿਹੜਾ ਵੀ ਹੋਵੇ ਤੇ ਮੈਨੂੰ ਪਤਾ ਵਾ ਕਿ ਹਰ ਬੰਦਾ ਮਤਲਬ ਜਿਵੇਂ ਬੇਬੇ ਲੈ ਸਕਦਾ ਵਾ ਚੀਜ਼ ਖਰੀਦ ਸਕਦਾ ਖਾ ਸਕਦਾ ਵਾ ਇਦਾਂ ਦਾ ਪ੍ਰੋਬਲਮ ਨਹੀਂ ਹੁੰਦਾ। ਲੇਕਿਨ ਜਿਹੜਾ ਸਵਾਦ ਆ ਨਾ ਜਿਹੜਾ ਆਨੰਦ ਆ ਜਿਹੜਾ ਮਜ਼ਾ ਵਾ ਉਹ ਹੌਲੀ ਜੀ ਚੱਕ ਕੇ ਬੇਬੇ ਦੇ ਕੋਲੋਂ ਸ਼ਾਇਦ ਖਾਣ ਦਾ ਬਹੁਤਾ ਵਾ। ਚਪੇੜ ਤੋਂ ਬਚ ਕੇ ਹੈ ਚਪੇੜ ਤੋਂ ਬਚ ਕੇ ਹਾਂ ਵੀ ਚਪੇੜ ਤੋਂ ਧੱਫੇ ਤੋਂ ਬਚ ਕੇ ਤੇ ਉਸ ਹਿਸਾਬ ਦਾ ਖਾਣ ਦਾ ਸਵਾਦ ਹੈਗਾ ਇਧਰ ਬਹੁਤ ਚੱਕੀ ਹੋਵੇ ਤਾਂ ਇਧਰ ਢੋਣ ਚ ਕਰਕੇ ਹੋਵੇ। ਆ ਇਦਾਂ ਵਾ ਯਾ ਤੁਸੀਂ ਖੜਕਦੀਆਂ ਰਹਿੰਦੀਆਂ। ਨਹੀਂ ਆਪਣੇ ਨੇ ਫਿਰ ਤੇ ਮੈਂ ਇਹ ਕਹਿਣਾ ਇਹ ਚੀਜ਼ ਕਰਨੀ ਹੈ। ਸੈਕੰਡ ਪਿੰਨੀਆਂ ਵਟਾਉਣ ਦਾ ਜਿਹੜਾ ਸਵਾਦ ਆ ਕਿ ਪਿੰਨੀਆਂ ਜਦੋਂ ਬਣਦੇ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਮੈਨੂੰ 2 ਦਿਨ ਬੜਾ ਸਵਾਦ ਹੁੰਦਾ ਸੀ। ਨੇੜੇ ਨਹੀਂ ਲੱਗਣ ਦਿੰਦੇ ਪਹਿਲਾਂ ਹੈ ਪਹਿਲਾਂ ਮੈਨੂੰ ਸਵਾਦ ਹੁੰਦਾ ਸੀ ਜਦੋਂ ਲੱਗਣੀ ਸੀ ਸਬਜ਼ੀ। ਮੈਨੂੰ ਹੁੰਦਾ ਸੀ ਵੀ ਮੈਂ ਆਉਂਗਾ ਤੇ ਸਬਜ਼ੀ ਲਾਇਓ ਪਹਿਲਾਂ ਨਾ ਲਾਇਓ ਹਨਾ। ਤੇ ਹਰ ਵਾਰੀ ਪਹਿਲਾਂ ਲੱਗਦੀ। ਹਰ ਵਾਰੀ ਨਹੀਂ ਮਤਲਬ ਸਟਾਰਟ ਹੁੰਦਾ ਸੀ ਕੰਮ ਮੈਨੂੰ ਉਹਨਾਂ ਮੂੜੀਆਂ ਗਾਜਰਾਂ ਮੈਂ ਲਾਉਂਗਾ ਉਹਦੇ ਹੱਥ ਨਾਲ ਆ ਕੇ। ਉਹ ਸ਼ੁਰੂ ਤੋਂ ਹੀ ਮੈਨੂੰ ਕਰੇਜ਼ ਹੁੰਦਾ ਸੀ। ਫਿਰ ਜਦੋਂ ਪਿੰਨੀ ਬਣਨੀ ਆ ਘਰੇ ਪਿੰਨੀਆਂ ਬਣਨੀਆਂ ਗਜਰੇਲਾ ਬਣਨਾ ਜਾਂ ਬਣਨਾ ਬੇਬੇ ਬਣ ਪਜੀਰੀ ਤੇ ਉਹਦੇ ਵਿੱਚ ਬੜਾ ਮੈਨੂੰ ਸਵਾਦ ਹੁੰਦਾ ਸੀ ਕਿ ਯਾਰ ਮੈਂ ਹੋਊਂਗਾ ਤੇ ਬਣਾਇਓ ਠੀਕ ਹੈ ਕਿਉਂਕਿ ਇਹ ਪਿੰਨੀਆਂ ਵੱਟਣ ਦਾ ਸਵਾਦ ਆ ਇਹ ਖਾਣ ਤੋਂ ਬਹੁਤ ਆ ਬਣਾਉਣ ਦਾ ਸਵਾਦ ਆ। ਅਕਸਰ ਤੁਸੀਂ ਵੇਖਿਆ ਹੋਣਾ ਕਿ ਕੁਝ ਵੀਰ ਭਰਾ ਜਿਹੜੇ ਕੁੱਕ ਹੁੰਦੇ ਆਪਣੇ ਕੁਕਿੰਗ ਕਰਦੇ ਆ ਉਹਨਾਂ ਨੂੰ ਖਾਣ ਦਾ ਥੋੜਾ ਹੁੰਦਾ ਬਣਾਉਣ ਦਾ ਸਵਾਦ ਬਹੁਤਾ ਹੁੰਦਾ ਹਨਾ। ਇਹ ਸੇਮ ਉਹੀ ਕੈਟਾਗਰੀ ਵਾਲਾ ਹਿਸਾਬ ਆ ਵੀ ਤੁਸੀਂ ਪਿੰਨੀ ਜਦੋਂ ਵੱਟਦੇ ਹੋ ਘਰੇ ਮਤਲਬ ਤੁਹਾਨੂੰ ਬਹੁਤਾ ਆਨੰਦ ਸਵਾਦ ਹੁੰਦਾ ਵਾ। ਵੱਟ ਕੇ ਨਾ ਖਾਲੀਆਂ ਉਦਾਂ ਹੀ ਚੱਸ ਆ ਜਾਂਦੀ ਆ। ਨਹੀਂ ਵੱਟ ਕੇ ਖਾਧੀਆਂ ਤਾਂ ਫਿਰ ਹੁਣ ਜਦੋਂ ਵੱਟੀਆਂ ਵਾ ਜਿਹੜੇ ਚਾਰ ਆ ਫਿਰ ਖਾਣੀਆਂ ਤਾਂ ਖਾਣੀਆਂ ਤੇ ਹੈਗੀਆਂ ਹੀ। ਖਾਣੀਆਂ ਤਾਂ ਫਿਰ ਹੈਗੀਆਂ ਹੀ ਆ। ਖਾਣੀਆਂ ਤੇ ਫਿਰ ਸਾਰਿਆਂ ਨੇ ਹੀ ਆ ਵੀ ਖਾਣੀਆਂ ਵਾ। ਪਰ ਅਸੀਂ ਇਹ ਨਹੀਂ ਕਰਨਾ ਸਾਡੇ ਤੇ ਟੈਨਸ਼ਨ ਨਹੀਂ ਲੈਣੀ ਸਾਡੇ ਮੁੱਕ ਜਾਣੀਆਂ ਪਿੰਨੀਆਂ। ਹਾਂ ਇੱਕ ਪਿੰਨੀ ਨਹੀਂ ਸਿੱਧੀ ਕੀ ਗੱਲ ਆ? ਇਹਨਾਂ ਦੇ ਹੱਥ ਕਰੇ ਵਿੰਗੇ ਆ ਕਿ ਉਂਗਲਾਂ ਵਿੰਗੀਆਂ ਵਾ। ਆ ਜਿਹੜੀ ਇੱਕ ਅੱਧੀ ਵੇ ਸਿੱਧੀ ਹੋ ਬੇਬੇ ਦੀ ਆ ਵੇਖ ਸਵਾਦ ਹੈ ਪਿੰਨਾਂ ਦਾ ਇਹਦੇ ਵਿੰਗੀ ਲੱਭ ਲਓ। ਬਣਾਉਣ ਦਾ ਬੇਬੇ ਵੱਟਣ ਦਾ ਵੱਟੀਆਂ ਗੋਲ ਤੇ ਵੱਟੀਆਂ ਆ ਦੇਖੋ ਆ ਵੇਖਾਂ ਵਿੰਗੀਆਂ ਜੋਲੇ ਸ਼ਾਲੀ ਛਵਈ ਦੋਲੇ ਜਾਂਦੀ ਏਲੀਅਨ ਨਾਲ ਜਹਾਜ਼ ਬਣਾਈ ਜਾਂਦੇ ਬੈਠੇ। ਬਣਾਓ ਤੇ ਸੋਹਣੀਆਂ ਆ ਭਰਾ ਮੇਰੀ ਗੱਲ ਸੁਣ ਯਕੀਨ ਮੰਨ ਅਸੀਂ ਪਿੰਨੀਆਂ ਸੋਹਣੀਆਂ ਬਣਾਉਣੇ ਪਏ ਆਪਦੇ ਆ ਕੋਲ, ਸੋਹਣੀਆਂ ਲੇਕਿਨ ਆ ਕਿਹੜੀ ਸੋਹਣੀ ਆ ਵੇਖ ਤੂੰ ਸਭ ਤੋਂ ਆ ਵੇਖ। ਗੱਲ ਇੱਕ ਹੋਰ ਸੁਣ ਲੈ ਮੇਰੀ ਖਾਣੀਆਂ ਹੀ ਆ ਖਾਣੀਆਂ ਤੇ ਭਾਵੇਂ ਪਿੰਡੀ ਹੋਵੇ ਭਾਵੇਂ ਚਿੱਬੀ ਹੋਵੇ ਜਾਣੀ ਤਾਂ ਮੂੰਹ ਚ ਹੀ ਆ। ਹਾਂ ਤੇ ਸਿਆ ਸੋਹਣੀ ਵੀ ਲੱਗੇ ਕਿ ਜੱਟੂ ਆਪਦੀਆਂ ਬੜੀਆਂ ਗੋਲ ਗੋਲ ਬਣਾਈਆਂ ਇਹ ਸੀ। ਸੋਹਣੀ ਲੱਗਣੀ ਅੰਦਰ ਹੋ ਹੀ ਜਾਣਾ ਹੁਣ। ਦੇਖਾ ਤੇ ਇਹ ਹੁਣਾ ਪਰ ਬੰਦਾ ਕਿਸੇ ਪਰੋਣੇ ਨੂੰ ਦਿੰਦਾ ਵਾ ਚਾਹ ਦੇ ਨਾਲ ਤੇ ਪਿੰਨੀਆਂ। ਪਰੌਣੇ ਨੂੰ ਗੋਲ ਗੋਲ ਕੱਢ ਕੇ ਦੇ ਸੋਹਣੀ ਦਾਂਗੇ ਆਪਾਂ ਸੱਦਣਾ ਹੀ ਨਹੀਂ। ਪਰੌਣੇ ਆ ਲਓ ਪਰੌਣੇ ਭਾਈ ਸੱਦਣੇ ਨਹੀਂ ਸਾਡੇ ਕੋਈ ਪਰੌਣਾ ਨਾ ਆਵੇ ਟ੍ਰੇ 'ਚ ਪਈਆਂ ਸੋਹਣੀਆਂ ਸਾਡੀਆਂ ਲੱਗਦੀਆਂ। ਪਿੰਨੀਆਂ ਵੀ ਗਈਆਂ ਹੋਈਆਂ ਸਾਡੇ ਕੋਈ ਪਰੌਣਾ ਨਾ ਆਵੇ ਆਪਦੀਆਂ ਟਰੇ 'ਚ ਰੱਖੋ ਕਨਾਲੀ ਜੇ ਨਾ ਰੱਖੋ ਵਿੰਗੀਆਂ ਕਿਹੜੀਆਂ ਅੱਜ ਇੱਕ ਵਿੱਚ ਸਹੀ ਦਰ ਲਾਈ ਜਾਂਦੇ। ਸਾਡੀਆਂ ਅਸੀਂ ਆ ਸੋਹਣੀਆਂ ਸਾਰੀ ਬਣਾ ਖਾਣੇ ਲਈਆਂ ਮੇਰੀ ਭਰੀ ਆ। ਤੇਰੀ ਭਰੀ ਆ ਪਿੰਨੀਆਂ ਭਾਈ ਸਾਡੀਆਂ ਹੋਣਗੀਆਂ ਰੈਡੀ ਚੈੱਕ ਕਰ ਲਓ ਇੱਕ ਵਾਰੀ ਨੇੜੇ ਲਿਆ ਕੇ ਕੈਮਰਾ ਮਾਰਦੇ ਭਾਈ ਹਾਂ ਤੇ ਮਾਸ਼ਾਅੱਲਾ ਬਹੁਤ ਸੋਹਣੀਆਂ ਮੈਂ ਅਲਹਮਦੁਲਿਲਾ ਬਣਾ ਲਈਆਂ ਅਸੀਂ ਇੰਨੀ ਹਵਾ ਵਗਦੀ ਸੀ ਪਰ ਫਿਰ ਵੀ ਸਾਨੂੰ ਸੀ ਵੀ ਯਾਰ ਹਾਂ ਤੇ ਕਿਰਕਰ ਨਹੀਂ ਆਉਂਦੀ ਸਾਡੀਆਂ ਪਿੰਨੀਆਂ 'ਚ ਅਸੀਂ ਪੈਨ ਵੀ ਕੁਛ ਨਹੀਂ ਦਿੱਤਾ। ਪੈਣ ਨਹੀਂ ਦਿੱਤਾ ਬੜੀ ਗੱਲ ਆ ਵੀ ਬਚਤ ਹੋ ਗਈ ਹੈ ਮੈਨੂੰ ਲੱਗਾ ਸੀ ਵੀ ਕਿਰਕਰ ਪੈ ਨਾ ਜਾਵੇ ਤੇ ਬੇਬੇ ਇੱਕ ਵਾਰੀ ਦੱਸ ਦਿਓ ਅਲਸੀ ਲੈ ਲੈਣੀ ਆ ਮੈਂ ਦੱਸਦੀ ਆ। ਛੇਤੀ ਛੇਤੀ ਦੱਸੋ ਨਾ ਫਿਰ ਹਾਂ ਅਲਸੀ ਲੈ ਲੈਣੀ ਆ ਤੇ ਉਹਨੂੰ ਲੈਣਾ ਭੁੰਨ 1.5 ਕਿਲੋ ਅਲਸੀ ਤੇ ਹਾਂ। ਕਿਲੋ ਚਣੇ ਭੁੱਜੇ ਹੋਏ ਦੋ 2 ਕਿਲੋ ਗੁੜ ਤੇ ਬਦਾਮ ਤੇ ਨਾ ਮੂੰਗਫਲੀ। ਉਹ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਜਿਹੜੀਆਂ ਨਾਲ ਚੀਜ਼ਾਂ ਖੋਟ ਵੀ ਪਾ ਭਾਵੇਂ ਸਕਦੇ। ਖਰੋਟ ਵੀ ਪਾ ਸਕਦੇ ਮਗਜ਼ ਵੀ ਪਾ ਸਕਦੇ ਜਿੰਨੇ ਵੀ ਤੁਹਾਡੇ ਚ ਗੁੰਜਾਇਸ਼ ਆ ਤੁਸੀਂ ਹਰ ਸ਼ੈ ਪਾ ਸਕਦੇ ਪਰ ਹਨਾ ਜਿੰਨਾ ਸਮਾਨ ਹੋਊਗਾ ਉਹਨਾਂ ਤੁਹਾਡਾ ਗੁੜ ਹੋਣਾ ਲਾਜ਼ਮੀ ਆ। ਮਤਲਬ ਜੇ ਸਮਾਨ ਬਹੁਤ ਹੈ ਨਾ ਤੇ ਗੁੜ ਉਤੋਂ ਦੁੱਗਣਾ ਹੋਣਾ ਚਾਹੀਦਾ ਫਿਰ ਇਸ ਕਾਜੂ ਹਿਸਾਬ ਬਦਾਮ ਨਾਲ ਪਾ ਲੈ ਫਿਰ ਡਗਣਾ ਕਰਨਾ। ਹਾਂ ਇਹ ਸਾਰੇ ਦੇ ਜੋ ਨਾਲ ਖਾਣਾ ਹੋਈ ਪਾਇਓ। ਹਾਂ ਜੋ ਖਾਣਾ ਭਾਈ ਆਪਦਾ ਉਹੀ ਪਾ ਲਿਓ ਤੇ ਤੁਸੀਂ ਬਣਾ ਕੇ ਤੇ ਦੱਸਣਾ ਵੀ ਲਾਜ਼ਮੀ ਆ ਕਿ ਕਿੰਨੇ ਕਿੰਨੇ ਬਣਾ ਲੀਆਂ ਤੇ ਕਿੰਨੇ ਕਿੰਨੇ ਬਣਾਉਣੀਆਂ ਹਲੇ
ਆ ਵਲੌਗ ਵੇਖ ਕੇ ਕਿਹਦਾ ਜੀ ਕੀਤਾ ਵੀ ਪਿੰਨੀਆਂ ਬਣਾਈਆਂ ਤੇ ਫਿਰ ਬਣਾਉਣੀਆਂ ਜੇ ਤੁਸੀਂ ਨਹੀਂ ਬਣਾਉਣੀਆਂ ਤੇ ਆਖ ਖਾ ਲਓ ਤਾਂ ਕਿ ਵਿੰਗੀਆਂ ਖਾ ਸਕਦੇ 10 ਹੋ ਕਿ ਦਿਨ ਬਣਨੀਆਂ ਹੋਰ ਭਾਈ। ਹਾਂ ਉਸ ਤੋਂ ਬਾਅਦ 10 ਦਿਨਾਂ ਚ ਸੋਚ ਲੈ ਬਣਾਉਣੀਆਂ ਨਹੀਂ ਵਿੰਗੀਆਂ ਖਾ ਲਓ ਆਹੋ 10 ਦਿਨਾਂ ਵਾਸਤੇ ਬਣਾ ਸਕਦੇ ਆ ਤੁਸੀਂ ਤੇ 10 ਦਿਨਾਂ ਵਾਸਤੇ ਗਾਂ ਖਾ ਸਕਦੇ ਆ। ਕਿਉਂਕਿ ਗਾਂ ਹੌਲੀ ਹੌਲੀ ਧੁੱਪ ਜਿਆਦੀ ਲੱਗਣ ਲੱਗ ਪਈ ਆ ਹਾਂ, ਤੇ ਫਿਰ ਫਿਰ ਦਿਲ ਨਹੀਂ ਕਰਨਾ ਫਿਰ ਦਿਲ ਨਹੀਂ ਕਰਨਾ। ਸਿਆਲੇ ਦੇ ਵਿੱਚ ਬਹੁਤੀਆਂ, ਵੈਸੇ ਅਸੀਂ ਥੋੜੇ ਲੇਟ ਹੋ ਗਏ ਆ, ਹੋ ਸਕਦਾ ਵੇਖਣ ਵਾਲਿਆਂ ਦੇ ਵਿੱਚੋਂ 70% ਲੋਕਾਂ ਨੇ ਬਣਾ ਲਈਆਂ ਹੋਵੇ ਤੇ ਬਾਬਾ ਜਣਿਆਂ ਨੇ ਖਾ ਵੀ ਲਈਆਂ ਹੁਣ। ਮੀਂਹ ਆ ਗਿਆ ਤਾਂ ਸਹੀ ਹੈ ਹੈ ਜੇ ਮੀਂਹ ਆ ਗਿਆ ਫੇਰ ਲੇਟ 30% ਰਹਿੰਦੇ ਹੁਣੇ ਹਾਂ ਤੇ ਉਹ ਭਾਈ ਵਲੌਗ ਵੇਖ ਕੇ ਬਣਾ ਲਿਓ ਜਿਵੇਂ ਅਸੀਂ ਬਣਾਈਆਂ, ਤੁਸੀਂ ਵੀ ਟਰਾਈ ਕਰਕੇ ਦੇਖਿਓ ਵੀ ਤੁਹਾਨੂੰ ਜੇ ਸਵਾਦ, ਜੇ ਕਿਸੇ ਨੇ ਘਿਓ 'ਚ ਬਣਾਉਣੀ ਆ ਘਿਓ 'ਚ ਬਣਾ ਲਿਓ, ਮਿੱਠਾ ਤੇਲ ਚ ਮਿੱਠੇ ਤੇਲ 'ਚ ਬਣਾਉਣੀ ਆ ਉਹ 'ਚ ਬਣਾ ਲਿਓ, ਜੇ ਕਿਸੇ ਨੇ ਸਰੋਂ ਦੇ ਤੇਲ 'ਚ ਬਣਾਉਣੀ ਆ ਉਹ 'ਚ ਬਣਾ ਲਿਓ। ਠੀਕ ਆ ਜੀ। ਤੇ ਬਾਕੀ ਵਲੌਗ ਆਪਣਾ ਹੋ ਗਿਆ ਵਾ ਐਂਡ। ਅੱਜ ਦੇ ਵਲੌਗ 'ਚ ਦਿਓ ਇਜਾਜ਼ਤਾਂ। ਅੱਜ ਮੈਂ ਤੁਹਾਨੂੰ ਵਿਖਾਉਣੀਆਂ ਸੀ ਸਿਰਫ ਪਿੰਨੀਆਂ ਹੀ, ਕਿ ਆਪਾਂ ਪਿੰਨੀਆਂ ਜਿਹੜੀਆਂ ਵਾ ਕਿਵੇਂ ਬਣਾਈਦੀਆਂ ਤੇ ਕਿੱਦਾਂ ਬਣਾਈਦੀਆਂ, ਉਹ ਤੁਹਾਨੂੰ ਅੱਜ ਸਾਰੀ ਜਿਹੜੀ ਰੈਸਪੀ ਆ ਉਹ ਦੱਸ, ਕਿਉਂਕਿ ਅਕਸਰ ਜਿਹੜੇ ਨਾ ਕਹਿੰਦੇ ਸੀ ਯਾਰ ਪਿੰਨੀਆਂ ਨਹੀਂ, ਤੁਸੀਂ ਵਿਹਲਾ ਹੋ ਗਿਆ ਵੀ ਕਹਿੰਦੇ ਸੀ ਵੀ ਯਾਰ ਤੁਸੀਂ ਪਿੰਨੀਆਂ ਨਹੀਂ ਵਿਖਾਈਆਂ, ਟੋਟਲ ਨਹੀਂ ਦੱਸਿਆ ਸਾਰਾ, ਉਹ ਤਾਂ ਕਰਕੇ ਫਿਰ ਅਲੱਗ ਤੋਂ ਜਿਹੜਾ ਵਲੌਗ ਬਣਾਇਆ ਵੀ ਯਾਰ ਕੁਝ ਪਕਾ ਕੇ ਤੁਹਾਨੂੰ ਵਿਖਾਈਏ। ਤੇ ਅੱਜ ਅਸਲ ਦੇ ਵਿੱਚ ਮਾਹੌਲ ਚਾਲ ਜਿਹੜਾ ਵਾ ਮੌਸਮ ਇਦਾਂ ਦਾ ਹੀ ਆ, ਇਸ ਕਰਕੇ ਮੈਂ ਕਿਹਾ ਅੱਜ ਪਿੰਨੀਆਂ ਬਣਾਉਣੇ ਆ। ਬਾਕੀ ਕੰਮ ਕਾਰ ਤੇ ਤੁਹਾਨੂੰ ਪਤਾ ਚੱਲਦਾ ਨਾਲ। ਤੇ ਬਾਕੀ ਹੁਣ ਮਿਲਦੇ ਆਪਾਂ ਸਵੇਰ ਨਵੇਂ ਵਲੌਗ 'ਚ, ਕਿਉਂਕਿ ਹੁਣ ਅਸੀਂ ਲੱਗੇ ਆ ਪੱਠੇ ਵੱਢਣ ਤੇ ਸਾਡੇ ਕੋਲ ਹੁਣ ਜੱਟੂ ਆ ਗਿਆ ਵਾ। ਕਿਉਂ ਜੱਟੂ ਸਾਹਿਬ, ਹੁਣ ਜਿਹੜਾ ਤੇਰਾ ਕੰਮ ਹੁੰਦਾ ਵਾ ਚਾਰ ਕੇ ਸੁਣਾਉਣ ਵਾਲਾ ਨਹੀਂ ਕੁਛ ਨਹੀਂ ਸੁਣਾਉਣਾ ਜੱਟੂ ਨੇ ਸਾਨੂੰ, ਅੱਜ ਅਸੀਂ ਕੰਮ ਕੀਤਾ ਵਾ ਤੇ ਆਈ ਜਾਣਾ ਜਦੋਂ ਮੈਂ ਬਾਹਰ ਗਿਆ ਹਲੇ ਬਾਹਰ ਨਹੀਂ ਗਿਆ ਅਸਲ 'ਚ। ਤੇ ਕੰਮਕਾਰ ਬਸ ਹੁਣ ਸਟਾਰਟ ਕਰਦੇ ਆ, ਪੱਠੇ ਵੱਢਣੇ ਬਸ ਹੁਣ ਸਾਡੇ ਪੱਠੇ ਵੱਢਣ ਵਾਲੇ ਰਹਿ ਗਏ ਆ। ਬਾਕੀ ਅੱਲਾ ਰੱਖੇ ਖੈਰ, ਮਿਲਦੇ ਆ ਸਵੇਰ ਨਵੇਂ ਵਲੌਗ 'ਚ ਜਦੋਂ ਨਵੀਂ ਕਿਸੇ ਨੇ ਵੀਡੀਓ 'ਚ। ਪਿੰਨੀਆਂ ਬਣਾਉਣੀਆਂ ਹੋਣ ਉਦੋਂ ਇਦਾਂ ਦੇ ਜਿਹੜੇ ਜਵਾਕ ਆ ਇਹ ਪਿੰਨੀਆਂ 'ਚ ਬਿਲਕੁਲ ਨਾ ਪਾਇਓ, ਸਾਰੀਆਂ ਦੁਬਾਰਾ ਮੈਨੂੰ ਬਣਾਉਣੀਆਂ ਪੈਣ ਡਈਆਂ ਵਾ। ਜੇ ਆ ਜਾਂਦੇ ਉਹਨਾਂ ਨੇ ਚੰਨ ਮਾਰ ਕੇ ਖਲਾ ਦਿਓ ਹਾਂ ਪਿੱਛੇ ਬਣਾ ਦਿਓ। ਉਹਨਾਂ ਨੇ ਬਹੁਤ ਵਿੰਗੀਆਂ ਬਣਾਈਆਂ, ਫਿਰ ਭੁਰ ਵੀ ਜਾਣੀਆਂ ਵਾ। ਆ ਵਲੌਗ ਵਿਖਾ ਦਿਓ ਵੀ ਇਦਾਂ ਦੀਆਂ ਬਣਨੀਆਂ ਤੇ ਪੈਣੀਆਂ ਮੁੜ ਕੇ ਨਾ ਆਹ ਕੁੱਟੀਆਂ ਵੇ। ਨਹੀਂ ਆਈਆਂ। ਪਿੰਨੀ ਹਾਂ ਭਾਈ ਗੱਲ ਸੁਣ ਲਓ ਮੇਰੀ ਲਾਵੀਜ, ਪਿੰਨੀ ਗੋਲ ਬਹੁਤ ਜ਼ਿਆਦਾ ਧਿਆਨ ਰੱਖਣਾ, ਬਹੁਤ ਖਿਆਲ ਰੱਖਣਾ, ਬਹੁਤ ਜ਼ਿਆਦਾ ਪਿਆਰ, ਬਹੁਤ ਜ਼ਿਆਦਾ ਰਿਸਪੈਕਟ ਦੋਵਾਂ 'ਚ ਰੱਖਣਾ ਸਾਨੂੰ ਲਾਜ਼ਮੀ। ਯਾਦ ਦਿਓ ਇਜਾਜ਼ਤਾਂ। ਰੱਬ ਰੱਬ ਰੱਖਾ। ਰੱਖਾ।